सिखिज़म जिहड़ा दुनिया का 5वां वड्डा धर्म है, 30 मिलियन तो ज़्यादा आबादी है, 5 लाख तो ज़्यादा अमरीका च वसते हैं। उन्हां दे लई विसाखी बहुत इंपॉर्टेंट है। सिख अमेरिकन जिहड़े ने वो डाइवर्स प्रोफैशनस दे विच ने, उन्होंने यूटा स्टेट की तरक्की दे विच उस दे सोशल कल्चरल इकनॉमिकल आसपैक्ट दे विच बहुत वड्डा योगदान पाया। ਅਸੀਂ ਸਾਰੇ ਯੂਟਾ ਦੇ ਸਿਟੀਜ਼ਨਸ ਨੂੰ ਇਹ ਅਪੋਰਚੁਨਿਟੀ ਦਿੰਦੇ ਹਾਂ, ਉਹਨਾਂ ਦੇ ਧਰਮ, ਉਹਨਾਂ ਦੀਆਂ ਪਰੰਪਰਾਵਾਂ ਨੂੰ ਅਸੀਂ ਸਮਝੀਏ, ਉਸ ਦੇ ਬਾਰੇ ਜਾਣੂ ਹੋਈਏ, ਉਹਨਾਂ ਦੀ ਅਮੀਰ ਹਿਸਟਰੀ ਔਰ ਉਹਨਾਂ ਦੇ ਜਿਹੜੇ ਸਾਂਝੇ ਐਕਸਪੀਰੀਅੰਸ ਨੇ ਉਹਨਾਂ ਨੂੰ ਸ਼ੇਅਰ ਕਰੀਏ। Whereas Vaisakhi is a special occasion in which Sikhs remember the founding in 1699 of the Order of Khalsa, a fellowship of devout saint soldiers, Sikhs by the 10th Sikh Guru to fight tyranny and oppression, which played an important role in shaping the religion's history and identity. It is altogether fitting and proper to celebrate the day of Vaisakhi alongside Sikhs throughout the world and to honor the lasting contributions made by Sikh community to Utah. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 19 ਅਪ੍ਰੈਲ 2023 6 ਵਿਸਾਖ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਤਾਸੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰਮ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਬੀਬੀ ਨਵਦੀਪ ਕੌਰ ਸਿੰਘੋ ਜੀ ਵੱਲੋਂ। ਸੋ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਸੀਨੀਅਰ ਖਾਲਿਸਤਾਨੀ ਲੀਡਰਸ਼ਿਪ ਨੌਜਵਾਨਾਂ ਦਾ ਸਾਥ ਦੇਵੇ ਜਿਹੜੇ ਉਤਸ਼ਾਹ ਨਾਲ ਆਪਣੀ ਕੌਮ ਲਈ ਕੁਝ ਕਰਨਾ ਲੋਚਦੇ ਨੇ। ਸੋ ਉਹਨਾਂ ਦੀਆਂ ਲੱਤਾਂ ਨਾ ਖਿੱਚੀਆਂ ਜਾਣ। ਉਹਨਾਂ ਨੇ ਅਫਸੋਸ ਜ਼ਾਹਿਰ ਕੀਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਕੌਰਾਂ ਦਾ ਉਸ ਤਰ੍ਹਾਂ ਸਾਥ ਨਹੀਂ ਦਿੱਤਾ ਗਿਆ ਜਿਸ ਤਰ੍ਹਾਂ ਦਿੱਤਾ ਜਾਣਾ ਚਾਹੀਦਾ ਸੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਬੀਬੀ ਨਵਦੀਪ ਕੌਰ ਸਿੰਘੋ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇੱਕ ਹੋਰ ਜਿਹੜੀ ਪ੍ਰਾਪਤੀ ਕੀਤੀ ਗਈ ਹੈ ਔਰ ਉਹਨਾਂ ਦੇ ਯਤਨਾਂ ਸਦਕਾ ਯੂਟਾ ਸਟੇਟ ਦੇ ਗਵਰਨਰ ਅਤੇ ਸੈਨੇਟ ਵੱਲੋਂ 14 ਅਪ੍ਰੈਲ ਨੂੰ ਸਿੱਖ ਡੇ ਵਜੋਂ ਮਾਨਤਾ ਦਿੱਤੀ ਗਈ ਹੈ। ਸੋ ਅਸੀਂ TV84 ਵੱਲੋਂ ਵੀ ਜਿਹੜੀ ਹੈ ਵਰਲਡ ਸਿੱਖ ਪਾਰਲੀਮੈਂਟ ਅਤੇ ਯੂਟਾ ਦੀਆਂ ਸਿੱਖ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਜਿਨ੍ਹਾਂ ਦੇ ਅੰਥਕ ਯਤਨਾਂ ਸਦਕਾ ਇਹ ਪ੍ਰਾਪਤੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ੍ਹ ਦੇ ਸਾਡੇ ਪ੍ਰੋਗਰਾਮ ਤੋਂ ਬਾਅਦ ਬਹੁਤ ਸਾਰੀਆਂ ਲਿਖਤਾਂ ਵੀ ਭੇਜੀਆਂ, ਕੁਛ ਦੀਆਂ ਕਾਲਸ ਵੀ ਆਈਆਂ, ਕਾਮੈਂਟਸ ਵੀ ਨੇ। ਔਰ ਇਸ ਤੋਂ ਇਹ ਵੀ ਮਹਿਸੂਸ ਹੋਇਆ ਕਿ ਜਦੋਂ ਅਸੀਂ 3-4 ਦਿਨ ਕਿਤੇ ਚਲੇ ਜਾਂਦੇ ਹਾਂ ਤੇ ਫਿਰ ਬਹੁਤ ਸਾਰਾ ਜਿਹੜਾ ਵਿਰਾਗ, ਪਿਆਰ ਔਰ ਹੀਰਵਾ, ਇਹ ਨਵੇਂ ਲਫ਼ਜ਼ ਨੇ, ਉਹ ਸਾਡੇ ਵਿਊਅਰਸ ਮਹਿਸੂਸ ਕਰਦੇ ਨੇ ਔਰ ਅਸੀਂ ਵੀ ਇਹ ਕਹਿਣਾ ਚਾਹੁੰਦੇ ਹਾਂ ਕਿ ਬਈ ਅਸੀਂ ਵੀ ਇਵੇਂ ਹੀ ਮਹਿਸੂਸ ਕਰਦੇ ਹਾਂ। ਬੇਸ਼ੱਕ ਜਿੱਥੇ ਸਾਡਾ ਜਾਣਾ ਹੁੰਦਾ ਉੱਥੇ ਵੀ ਪੰਥ ਨੂੰ ਪਿਆਰ ਕਰਨ ਵਾਲੇ
ਜਿਹੜੇ ਵੀਰ ਭੈਣਾਂ ਨੇ ਉਹਨਾਂ ਦੇ ਨਾਲ ਹੀ ਮੁਲਾਕਾਤ ਹੁੰਦੀ ਹੈ, ਸਗੋਂ ਜ਼ਿਆਦਾ ਬਿਜ਼ੀ ਹੋਣ ਵਾਲਾ ਕੰਮ ਹੁੰਦਾ ਹੈ। ਇੱਥੇ ਤਾਂ ਅਸੀਂ ਕਈ ਵਾਰ ਇਨ ਸੋਲੀਚੂਡ ਆਪਣਾ ਕੰਮ ਕਰਦੇ ਹਾਂ, ਲੇਕਿਨ ਇਹ ਵੀ ਜ਼ਰੂਰੀ ਹੁੰਦਾ ਹੈ। ਔਰ ਅੱਜ ਹੀ ਜਿਵੇਂ ਇੱਕ ਸੱਜਣ ਕਹਿਣ ਲੱਗਿਆ ਕਿ ਤੁਸੀਂ ਬਹੁਤ ਜ਼ਿਆਦਾ ਟਰੈਵਲ ਕਰਦੇ ਹੋ, ਥੋੜਾ ਘਟਾਓ, ਉਮਰ ਦਾ ਵੀ ਤਕਾਜ਼ਾ ਹੋਣਾ ਚਾਹੀਦਾ ਹੈ। ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ ਇਹ ਹੁੰਦਾ ਹੈ ਕਿ ਵੀ ਜਿਸ ਰਸਤੇ ਤੇ ਤੁਸੀਂ ਤੁਰੇ ਹੁੰਦੇ ਹੋ ਤੁਹਾਨੂੰ એનર્ਜੀ ਔਰ ਤਾਕਤ ਵੀ ਉੱਥੋਂ ਹੀ ਮਿਲਦੀ ਹੈ। ਜਦੋਂ ਸਾਡੇ ਵੀਰ ਭੈਣਾਂ ਆ ਕੇ ਮਿਲਦੇ ਨੇ, ਫਿਰ ਤਾਰੀਫ ਕਰਦੇ ਨੇ। ਸੋ ਤਾਰੀਫ ਤਾਂ ਉਹ ਸਾਡੇ ਮਿੱਤਰ ਸ਼ੇਖ ਸਾਹਿਬ ਕਹਿੰਦੇ ਹੁੰਦੇ ਸੀ ਕਿ ਨਾ ਤਾਂ ਅੱਲਾ ਮੀਆਂ ਨੂੰ ਵੀ ਆਪਣਾ ਚੰਗਾ ਲੱਗਦਾ। ਸੋ ਉਹ ਵੀ, ਲੇਕਿਨ ਸਾਨੂੰ ਇਹ ਵੀ ਹੁੰਦਾ ਹੈ ਕਿ ਖਾਸ ਤੌਰ ਤੇ ਜਦੋਂ ਵੱਡੇ ਇਕੱਠ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਨੇ, ਜਾਂ ਘੱਲੂਘਾਰਾ ਮਹੀਨਾ ਜੂਨ ਦੇ ਵਿੱਚ ਜਾਂ ਨਵੰਬਰ ਦੇ ਵਿੱਚ ਜਿਹੜੇ ਸਮਾਗਮ ਹੁੰਦੇ ਨੇ, ਉਹਨਾਂ ਨੂੰ ਮੈਂ ਮਿਸ ਨਹੀਂ ਕਰਦਾ। ਰਾਦਰ ਕਈ ਵਾਰ ਜਿਹੜਾ ਉਹ ਔਖਾ ਤਾਂ ਹੋਣ ਦਾ ਹੁੰਦਾ। ਹੁਣ ਵੀ ਅਸੀਂ ਇਸ ਵੀਕਐਂਡ ਤੋਂ ਪਹਿਲਾਂ ਸਰੀ, ਜਿੱਥੇ ਕਿ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਇਕੱਠ ਖਾਲਸਾ ਸਾਜਨਾ ਦਿਵਸ ਦੇ ਮੌਕੇ ਹੁੰਦਾ, ਜਿਹੜੇ ਉਹਨਾਂ ਦੇ ਈਵਨ ਜਿਹੜੇ ਸਰਕਾਰੀ ਐਸਟੀਮੇਟ ਲਾਉਂਦੇ ਨੇ, ਪਿਛਲੇ ਇਕੱਠ ਦੇ ਵਿੱਚ ਲਗਭਗ 6 ਲੱਖ ਸਿੱਖ ਸੰਗਤਾਂ ਦੀ ਸ਼ਮੂਲੀਅਤ ਸੀ। ਅਸੀਂ ਉਸ ਪਾਰਟਿਸਿਪੇਟ ਕਰਨਾ, ਪਰ ਫਿਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਵਾਪਸ ਫਿਰ 29 ਅਪ੍ਰੈਲ ਨੂੰ ਸਾਡੇ ਆਪਣੇ ਪਿੰਡ 'ਚ ਹੀ ਹੋਣੀ ਹੈ ਖਾਲਿਸਤਾਨ ਡੇ ਪੈਰੇਡ। ਸੋ ਅਸੀਂ ਮਾਫੀ ਵੀ ਚਾਹੁੰਦੇ ਹਾਂ ਕਿ ਜਦੋਂ ਸਾਨੂੰ ਪ੍ਰੋਗਰਾਮ ਵਿੱਚੋਂ ਡਿਸਕੰਟੀਨਿਊ ਵੀ ਕਰਨਾ ਪੈਂਦਾ। ਹਾਲਾਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਪੰਜਾਬ ਦੇ ਵਿੱਚ ਜਿਵੇਂ ਕੌਮੀ ਇਨਸਾਫ ਮੋਰਚਾ ਹੈ, ਜਾਂ ਜਿਨ੍ਹਾਂ ਦਿਨਾਂ 'ਚ ਪ੍ਰੋਗਰਾਮ ਨਹੀਂ ਹੋਇਆ, ਦਲ ਖਾਲਸਾ ਵੱਲੋਂ ਸਰਕਾਰੇ ਖਾਲਸਾ ਦਾ ਝੰਡਾ ਝੁਲਾਇਆ ਗਿਆ, ਉਸ ਦੀ ਕਵਰੇਜ ਸੀ, ਹੋਰ ਸਮਾਗਮਾਂ ਦੀ ਵੀ ਸੀ। ਫਿਰ ਵੀ ਅਸੀਂ ਮਾਫੀ ਚਾਹੁੰਦੇ ਹਾਂ ਕਿ ਸਾਡੇ ਦਰਸ਼ਕ ਜਿਹੜੇ ਇਹ ਸਾਰੇ ਪੀਰੀਅਡ ਦੇ ਵਿੱਚ ਉਦਾਸ ਹੁੰਦੇ ਨੇ। ਅਸੀਂ ਹੁਣ ਇਹ ਸਾਰੀਆਂ ਗੱਲਾਂ ਕੀਤੀਆਂ, ਉਹਨਾਂ ਦੇ ਬੁੱਲਾਂ ਤੇ ਜ਼ਰੂਰ ਮੁਸਕਰਾਹਟ ਆਉਣੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ। ਅੱਜ ਦੇ ਪ੍ਰੋਗਰਾਮ ਨੂੰ ਜਿਸ ਸ਼ਖਸੀਅਤ ਨੇ ਸਪਾਂਸਰ ਕੀਤਾ ਹੈ, ਮੈਂ ਸਮਝਦਾ ਵੀ ਹਮੇਸ਼ਾ ਇੱਕ ਕੋਸ਼ਿਸ਼, ਜਦੋਂ ਵੀ ਦੁਨੀਆ ਦੇ ਰੈਵੋਲੂਸ਼ਨਸ ਬਾਰੇ ਖਾਸ ਤੌਰ 'ਤੇ ਅਸੀਂ ਜਿਹੜੀਆਂ ਗੁਰਿਲਾ ਫਾਈਟਸ ਵੀ ਰਹੀਆਂ ਟਾਈਮ ਟੂ ਟਾਈਮ, ਜਾਂ ਪੁਰਾਤਨ ਸਮੇਂ 'ਚ ਵੀ ਜੇ 18ਵੀਂ ਸਦੀ 'ਚ ਅਸੀਂ ਸਿੰਘਾਂ ਦੇ ਉਸ ਕੁਰਬਾਨੀ ਭਰੇ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ, ਤੇ ਸਿੰਘਣੀਆਂ ਦਾ ਰੋਲ ਵੀ ਬਰਾਬਰ ਸੀ। ਔਰ ਇਹੀ ਕਾਰਨ ਹੈ ਕਿ ਜਦੋਂ ਈਵਨ ਬੱਚੀਆਂ ਵੀ ਘਰਾਂ 'ਚ ਰੇਜ਼ ਕੀਤੇ ਜਾਂਦੇ ਸੀ, ਤੇ ਜੇ ਲਫ਼ਜ਼ ਭੁਜੰਗੀ ਹੈ, ਭੁਜੰਗ ਦਾ ਮਤਲਬ ਸੱਪ ਹੁੰਦਾ, ਔਰ ਬੱਚੀ ਦੇ ਲਈ ਲਫ਼ਜ਼ ਭੁਜੰਗਣ ਸੀ। ਔਰ ਇਹ ਵੱਖਰੀ ਕਹਾਣੀ ਹੈ। ਮੈਂ ਕਈ ਵਾਰ ਸੋਚਦਾ ਇਹ ਸਿੱਖ ਕੰਨਿਆ ਪਾਠਸ਼ਾਲਾ ਤੇ ਫਲਾਣੇ ਇਹ ਨਾਂ ਸਕੂਲਾਂ ਦੇ ਕਿਵੇਂ ਸ਼ੁਰੂ ਹੋ ਗਏ, ਕਿਉਂਕਿ ਉਹ ਕੰਨਿਆ ਦੇ ਨਾਲ ਤਾਂ ਜੁੜਿਆ ਹੋਇਆ ਉਹ ਸਾਰਾ ਹੀ ਬ੍ਰਾਹਮਣ ਦਾ ਕਾਨਸੈਪਟ ਫਿਰ ਕੰਨਿਆ ਦਾਨ ਵਾਲਾ। ਜਿਵੇਂ ਉਹ ਗਾਂ ਦਾ ਸੰਗਲ ਖੋਲ ਕੇ ਜਾਂ ਮੱਝ ਦਾ ਵੇਚੀ ਜਾਂਦੀ ਸੀ ਇਸ ਅੰਦਾਜ਼ ਦੇ ਵਿੱਚ, ਔਰ ਉਸ ਨੂੰ ਬੜਾ ਖੂਬਸੂਰਤ ਅੰਦਾਜ਼ ਦੇ ਵਿੱਚ ਦਲੀਪ ਕੌਰ ਟਿਵਾਣਾ, ਜਿਸ ਨੇ ਇਹੋ ਹਮਾਰਾ ਜੀਵਣਾ ਲਿਖਿਆ, ਔਰ ਉਸ ਨੂੰ ਬਾਅਦ ਦੇ ਵਿੱਚ ਉਹਦਾ ਰੂਪਾਂਤਰ ਕੀਤਾ ਗਿਆ। ਔਰ ਮੈਨੂੰ ਜਦੋਂ ਮੈਂ ਇੱਕ ਰਿਸਰਚ ਦੇ ਦੌਰਾਨ ਦੇਖ ਰਿਹਾ ਸੀ ਕਿ ਪਹਿਲਾ ਸਿੱਖ ਸਕੂਲ ਜਿਹੜਾ ਪੱਟੀ ਦੇ ਵਿੱਚ ਸਥਾਪਿਤ ਕੀਤਾ ਗਿਆ, ਹਾਲਾਂਕਿ ਪ੍ਰਤਾਪ ਸਿੰਘ ਕੈਰੋਂ ਦਾ ਆਪਣਾ ਇੱਕ ਨੋਟੋਰੀਅਸ ਪਾਸਟ ਬਣ ਗਿਆ ਚੀਫ ਮਿਨਿਸਟਰ ਹੁੰਦੇ ਆ, ਪਰ ਉਹਨਾਂ ਦੇ ਪਿਤਾ ਨੇ, ਫਾਦਰ ਨੇ ਜਿਹੜਾ ਉਹ ਫਾਈਨੈਂਸ ਕੀਤਾ ਸੀ ਉਸ ਨੂੰ, ਤੇ ਉਹਦਾ ਨਾਂ ਖਾਲਸਾ ਸਕੂਲ ਭੁਜੰਗਣਾ ਸੀ ਪੱਟੀ ਦੇ ਵਿੱਚ। ਇਹ ਪਹਿਲੇ 19ਵੀਂ ਸਦੀ ਦੇ ਅਖੀਰ ਜਾਂ 20ਵੀਂ ਸਦੀ ਦੀ ਬਿਗਨਿੰਗ ਦੀ ਗੱਲ ਹੋਏਗੀ। ਔਰ ਮੈਂ ਇਹ ਸਮਝਦਾ ਵੀ ਐਸਾ ਕਦੋਂ ਹੋਇਆ, ਕਿਉਂਕਿ 18ਵੀਂ ਸਦੀ 'ਚ ਵੀ, ਔਰ ਇਹੀ ਕਾਰਨ ਹੈ ਕਿ ਸਾਡੀ ਅਰਦਾਸ 'ਚ ਵੀ ਜਿਹਨਾਂ ਸਿੰਘਾਂ ਸਿੰਘਣੀਆਂ ਦੋਨਾਂ ਦੀ ਅਸੀਂ ਕੰਟਰੀਬਿਊਸ਼ਨ ਨੂੰ ਲੈਂਦੇ ਹਾਂ। ਲੇਕਿਨ ਵਕਤ ਪਾ ਕੇ ਕਿਤੇ ਨਾ ਕਿਤੇ 20ਵੀਂ ਸਦੀ ਤੱਕ ਪਹੁੰਚਦੇ ਹਾਂ, ਅਸੀਂ ਦੇਖਦੇ ਹਾਂ ਕਿ ਸਾਡਾ ਜਿਹੜਾ ਬੀਬੀਆਂ ਦਾ ਰੋਲ ਸੀ ਉਹ ਘਟਦਾ ਚਲਾ ਗਿਆ। ਹੋ ਸਕਦਾ ਹੈ ਮਿਸਲ ਪੀਰੀਅਡ ਤੋਂ ਬਾਅਦ ਵੀ, ਮਹਾਰਾਜੇ ਮਹਾਰਾਣੀਆਂ ਦੇ ਦੌਰ 'ਚ ਵੀ, ਲੇਕਿਨ ਉਦੋਂ ਵੀ ਅਸੀਂ ਭਾਵੇਂ ਉਸ ਲੈਵਲ 'ਤੇ ਮਾਸ ਪਾਰਟੀਸਪੇਸ਼ਨ ਕਿੰਨੀ ਸੀ ਨਹੀਂ ਸੀ, ਲੇਕਿਨ ਵੱਡੇ ਜਿਹੜੇ ਇਸ ਪੀਰੀਅਡ ਦੇ ਸਾਡੇ ਕਿਰਦਾਰ ਨੇ, ਮਹਾਰਾਜਾ ਰਣਜੀਤ ਸਿੰਘ ਕਦੇ ਵੀ ਲਾਹੌਰ 'ਤੇ ਕਾਬਜ਼ ਨਾ ਹੁੰਦੇ ਜਾਂ ਉਹਨਾਂ ਦੀਆਂ ਮੁੱਢਲੀਆਂ ਸਕਸੈਸਿਸ ਨਾ ਹੁੰਦੀਆਂ ਜੇ ਉਹਨਾਂ ਦੀ ਸੱਸ ਰਾਣੀ ਸਦਾ ਕੌਰ ਨਾਲ ਆ ਕੇ ਖਲੋਂਦੀ। ਮਾਈ ਭਾਗੋ ਦੇ ਰੋਲ ਤੋਂ ਤਾਂ ਅਸੀਂ ਵਾਕਫ ਹੈ, ਮੈਂ ਮਿਸਲ ਪੀਰੀਅਡ ਦੀ ਗੱਲ ਕਰਦਾ। ਇਸੇ ਤਰ੍ਹਾਂ ਜਦੋਂ ਅਸੀਂ ਈਵਨ ਪਟਿਆਲੇ ਵਾਲਿਆਂ ਦਾ ਭਾਵੇਂ ਉਹ ਤਾਂ ਸਾਰਾ ਕਾਲਾ ਇਤਿਹਾਸ ਹੈ, ਕਦੇ ਮੁਗਲਾਂ ਦੇ ਨਾਲ, ਕਦੇ ਅਬਦਾਲੀ ਦੇ ਨਾਲ, ਕਦੇ ਅੰਗਰੇਜ਼ਾਂ ਦੇ ਨਾਲ, ਲੇਕਿਨ ਇਹਨਾਂ 'ਚੋਂ ਵੀ ਇੱਕ ਬਹਾਦਰ ਜਿਹੜੀ ਜਿਹਨੇ ਆਪਣੇ ਭਰਾ ਦੇ ਰਾਜ ਨੂੰ ਆ ਕੇ ਸੰਭਾਲਿਆ, ਵਕਤੀ ਤੌਰ ਦੇ ਉੱਤੇ ਉਹਨੂੰ ਸੇਵ ਕੀਤਾ, ਉਹ ਔਰ ਉਹਨਾਂ ਸਾਹਿਬ ਕੌਰ, ਕਿ ਜਿਹਨੇ ਕਿਵੇਂ ਲੀਡ ਕਰਕੇ ਮਰਾਠਿਆਂ ਨੂੰ ਜਿਹੜਾ ਉਹ
ਸੁੱਤੇ ਪਿਆਂ ਦੀ ਫੌਜ ਜਿਹੜੀ ਹੈ ਸਾਰੀ ਅੱਗੇ ਲਾ ਲਈ ਸੀ, ਕਿਉਂਕਿ ਅਦਰਵਾਈਜ਼ ਤਾਂ ਉਹ ਪੰਜਾਬ ਦੇ ਉੱਤੇ ਕਾਬਜ਼ ਹੋਏ ਸੀ। ਫਿਰ ਅਸੀਂ ਬਹੁਤ ਵੱਡਾ ਕਿਰਦਾਰ ਜਿਹੜਾ ਮਹਾਰਾਣੀ ਜਿੰਦਾਂ ਦੇ ਰੂਪ ਦੇ ਵਿੱਚ ਦੇਖਦੇ ਹਾਂ। ਔਰ ਜਦੋਂ ਤੁਸੀਂ ਬ੍ਰਿਟਿਸ਼ ਖੁਫੀਆ ਡਾਇਰੀਆਂ ਦੇਖਦੇ ਹੋ ਤੇ ਉਹਦੇ 'ਚ ਸੀ ਕਿ ਵੀ ਸ਼ੀ ਇਜ਼ ਦਾ ਓਨਲੀ ਮੈਨ ਇਨ ਦਾ ਲਾਹੌਰ ਕੋਰਟ, ਬਿਲਕੁਲ, ਕਿ ਵੀ ਉਹੀ ਮਰਦ ਹੈ। ਬਾਕੀ ਤਾਂ ਸਾਰੇ ਗੀਦੀ ਜਿਹੜੇ ਨੇ ਉਹ ਸਿਰ ਝੁਕਾ ਕੇ ਉਹਨਾਂ ਨੇ ਜੋ ਡਲਹੌਜ਼ੀ ਨੇ ਲਿਖਿਆ ਉਸ ਦੇ ਉੱਤੇ ਦਸਤਖਤ ਕਰ ਦਿੱਤੇ, ਪਰ ਉਹ ਇੱਕ ਸ਼ੇਰਨੀ ਵਾਂਗ ਉਹ ਆਪਣੇ ਬੱਚੇ ਨੂੰ ਵੀ ਸਮਝਾਉਂਦੀ ਰਹੀ ਵੀ ਇਹ ਕੀ ਕਰ ਰਹੇ ਨੇ। ਜਦੋਂ ਛੋਟਾ ਸੀ 5 ਸਾਲ ਦੀ ਤੋਂ ਲੈ ਕੇ 9, ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੁੰਦੀ ਹੈ ਤਾਂ 10 ਮਹੀਨੇ ਦਾ ਸੀ ਦਲੀਪ ਸਿੰਘ। ਔਰ ਜਦੋਂ ਸੈਪਰੇਟ ਵੀ ਕਰ ਦਿੱਤਾ ਗਿਆ, ਮਾਂ ਪੁੱਤਰ ਨੂੰ ਕੈਦ 'ਚ ਪਾ ਲਿਆ ਜਿੰਦਾ ਨੂੰ, ਕਿਵੇਂ ਉਹ ਉੱਥੋਂ ਚਿਨਾਰ ਦੇ ਕਿਲ੍ਹੇ 'ਚੋਂ ਨਿਕਲ ਕੇ ਨੇਪਾਲ ਪਹੁੰਚੀ, ਤੇ ਜੇ ਉਹਨੇ ਆਪਣਾ 1 ਸਾਲ ਅਖੀਰਲਾ ਪੁੱਤਰ ਦੇ ਨਾਲ ਵੀ ਗੁਜ਼ਾਰਿਆ ਤਾਂ ਉਹਦੇ ਦਿਮਾਗ 'ਚੋਂ ਜਿਹੜੀ ਸਿੱਖੀ ਵੀ ਨਿਕਲ ਗਈ ਸੀ ਉਹ ਵੀ ਵਾਪਸ ਭਰੀ, ਉਹਦਾ ਰਾਜ ਦੇ ਉਹਦੇ ਕੀ ਹਕੂਕ ਨੇ ਉਹ ਵੀ ਵਾਪਸ ਭਰੇ। ਔਰ ਮਰਨ ਲੱਗਿਆਂ ਵੀ ਉਹਨੇ ਇਹ ਕਿਹਾ ਕਿ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਣੀ। ਔਰ ਇਵੈਂਚੁਅਲੀ ਉਹ ਭਾਵੇਂ ਉਹਨੂੰ ਪੰਜਾਬ ਨਹੀਂ ਸੀ ਦਲੀਪ ਸਿੰਘ ਨੂੰ ਆਣ ਦਿੱਤਾ ਗਿਆ, ਪਰ ਨਾਸਿਕ ਦੀ ਧਰਤੀ ਦੇ ਉੱਤੇ ਉਸ ਨੇ ਜਿਹੜਾ ਆ ਕੇ ਮਾਂ ਦਾ ਸੰਸਕਾਰ ਕੀਤਾ। ਬਾਅਦ 'ਚ ਵੱਖਰੀ ਗੱਲ ਹੈ ਕਿ ਉਹਨਾਂ ਦੀ ਬੇਟੀ ਜਿਹੜੀ ਸ਼ਹਿਜ਼ਾਦੀ ਬੰਬਾ, ਜਿਹਨੇ ਲਾਹੌਰ ਨੂੰ ਰਹਿਣ ਲਈ ਚੁਣਿਆ ਕਿ ਇਹ ਜਿਹੜੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈ ਇਹ ਧਰਤੀ ਹੈ। ਔਰ ਉਹਨੇ 1920 'ਚ ਫਿਰ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਨੂੰ ਕਿਹਾ ਕਿ ਭਾਈ ਰਾਜ ਤਾਂ ਗਵਾ ਲਿਆ ਤੁਸੀਂ, ਘੱਟੋ ਘੱਟ ਇਹ ਜਿਹੜੀ ਮੇਰੀ ਦਾਦੀ ਦੀ ਅਖੀਰਲੀ ਇੱਛਾ ਸੀ ਉਹ ਤਾਂ ਪੂਰੀ ਕਰੋ। ਤੇ ਉਦੋਂ ਨਾਸਿਕ ਤੋਂ ਫਿਰ ਜਿੱਥੇ ਉਹਨਾਂ ਦੀਆਂ ਸੰਸਕਾਰ ਕਰਕੇ ਐਸ਼ਿਜ਼ ਇੱਕ ਥੜਾ ਬਣਾਇਆ ਸੀ, ਉੱਥੋਂ ਲਿਆ ਕੇ ਜਿਹੜੀ ਡਿਜ਼ਾਇਰ ਸੀ ਮਹਾਰਾਣੀ ਜਿੰਦਾਂ ਦੀ ਕਿ ਮੇਰੀਆਂ ਐਸ਼ਿਜ਼ ਮੇਰੇ ਪਤੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੋਣ, ਉੱਥੇ ਉਹਨਾਂ ਨੂੰ ਜਿਹੜਾ ਹੈ ਉਹ ਰੱਖਿਆ ਗਿਆ। ਹੁਣ ਇਹ ਮਹਾਰਾਣੀ ਜਿੰਦਾਂ ਬਹੁਤ ਵੱਡਾ ਕਰੈਕਟਰ ਹੈ। ਪਰ ਮੈਂ ਜਿਹੜੀ ਗੱਲ ਅਜੋਕੇ ਸੰਘਰਸ਼ ਦੇ ਮਾਮਲੇ 'ਚ ਵੀ ਕਹਿਣਾ ਚਾਹੁੰਦਾ ਵੀ ਵਕਤ ਪਾ ਕੇ ਕੁਛ ਸ਼ਾਇਦ ਹਿੰਦੂਤਵੀ ਪ੍ਰਭਾਵ ਸੀ, ਕੀ ਸੀ, ਉਹੀ ਕੰਨਿਆਦਾਨ ਵਾਲੀ ਲਾਈਨ, ਉਹੀ ਸਾਰੀਆਂ ਪਾਬੰਦੀਆਂ, ਵਿਮਨ ਐਜੂਕੇਸ਼ਨ ਦੇ ਰਸਤੇ 'ਚ ਰੁਕਾਵਟਾਂ, ਔਰ ਈਵਨ ਪ੍ਰਿੰਸੀਪਲ ਤਖਤ ਸਿੰਘ ਵਰਗੇ ਜਿਨ੍ਹਾਂ ਨੇ ਫਿਰੋਜ਼ਪੁਰ ਦੇ ਵਿੱਚ ਖਾਲਸਾ ਇਹ ਬੱਚੀਆਂ ਦੇ ਲਈ ਸ਼ੁਰੂ ਕੀਤਾ, ਜਾਂ ਬਾਅਦ ਦੇ ਵਿੱਚ ਭਾਵੇਂ ਉਹਨਾਂ ਨੂੰ ਡਿਸਕ੍ਰੈਡਿਟ ਕੀਤਾ ਗਿਆ, ਬਾਬੂ ਤੇਜਾ ਸਿੰਘ ਪੰਜਖੰਡ ਪਸੌੜ, ਜਿਨ੍ਹਾਂ ਨੇ ਪਸੌੜ ਪਿੰਡ ਦੇ ਵਿੱਚ ਖਾਲਸਾ ਪਾਰਲੀਮੈਂਟ ਵੀ ਬਣਾਈ ਸੀ। ਔਰ ਪਹਿਲਾਂ ਉਹਨਾਂ ਨੇ ਜਿਹੜਾ ਸਿੱਖ ਬੱਚੀਆਂ ਦੇ ਲਈ ਜਿਹੜਾ ਲੌਜਿੰਗ ਬੋਰਡਿੰਗ ਵਾਲਾ ਸਕੂਲ ਵੀ ਕਾਇਮ ਕੀਤਾ ਸੀ। ਔਰ ਉਹਦੇ 'ਚ ਉਸ ਪੀਰੀਅਡ 'ਚ ਵੀ ਬੜੇ ਵਲੰਟੀਅਰ ਵੀ ਉਸ ਦੇ ਵਿੱਚ ਸੀ। ਪਸੌੜ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ, ਸਾਡੇ ਮਿੱਤਰ ਜਿਹੜੇ ਸਾਨੂੰ ਵਿਛੋੜਾ ਦੇ ਗਏ ਡਾਕਟਰ ਰਣਜੀਤ ਸਿੰਘ ਦਾ ਪਿੰਡ ਹੈ। ਔਰ ਬਹੁਤ ਘੱਟ ਲੋਕ ਜਾਣਦੇ ਨੇ ਕਿ ਅੰਮ੍ਰਿਤਾ ਪ੍ਰੀਤਮ ਜਿਹੜੀ ਬੜੀ ਸੈਲੀਬ੍ਰਿਟੀ ਹੋਈ ਕਵਿਤਰੀ ਦੇ ਤੌਰ ਤੇ, ਉਹਨਾਂ ਦੇ ਫਾਦਰ ਕਰਮ ਸਿੰਘ ਹਿਤਕਾਰੀ ਉਹਨਾਂ ਨੂੰ ਆਨਰ ਦਾ ਟਾਈਟਲ ਦਿੱਤਾ ਗਿਆ ਸੀ। ਉਹ ਵਲੰਟੀਅਰ ਟੀਚਰ ਸੀ ਉਸ ਸਕੂਲ ਦੇ ਵਿੱਚ ਜਿਹੜਾ ਤੇਜਾ ਸਿੰਘ ਹੋਰਾਂ ਨੇ ਖੋਲ੍ਹਿਆ ਸੀ। ਔਰ ਅੰਮ੍ਰਿਤਾ ਪ੍ਰੀਤਮ ਦਾ ਜਨਮ ਜਿਹੜਾ ਉਹ ਪਸੌੜ ਪਿੰਡ ਦੇ ਵਿੱਚ ਹੋਇਆ ਸੰਗਰੂਰ 'ਚ। ਇਹ ਉਹਨੇ ਆਪਣੀ ਆਟੋਬਾਇਓਗ੍ਰਾਫੀ ਰਸੀਦੀ ਟਿਕਟ ਦੇ ਵਿੱਚ ਵੀ ਲਿਖਿਆ। ਮੈਂ ਇਹ ਇਸ ਲਈ ਕਈ ਵਾਰ ਮੇਰਾ ਇਹ ਹੁੰਦਾ ਹੈ ਵੀ ਗੱਲ ਕਰਦੇ ਆ ਇੱਧਰ ਉੱਧਰ ਖੱਬੇ ਸੱਜੇ ਇਤਿਹਾਸ ਨਾਲ ਵੀ ਜਿਹੜਾ ਉਹ ਰੂਬਰੂ ਕਰਵਾਉਣਾ, ਤਾਂ ਕਿ ਜਿਹੜਾ ਸਾਨੂੰ ਇਹ ਵੀ ਅਹਿਸਾਸ ਰਹੇ ਕਿ ਇੱਕ ਜ਼ਮਾਨਾ ਸੀ ਇਸ ਕਿਸਮ ਦੇ ਵੀ ਸੀ ਜਿਹੜੇ ਸਭ ਕੁਝ ਛੱਡ ਛਡਾ ਕੇ ਪੰਥ ਦੇ ਲਈ ਵਲੰਟੀਅਰ ਕਰਦੇ ਸੀ। ਲੇਕਿਨ ਹੌਲੀ ਹੌਲੀ ਇਹ ਬੀਬੀਆਂ ਦਾ ਰੋਲ ਮਾਈਨਸ ਹੁੰਦਾ ਚਲਾ ਗਿਆ। ਜੇ ਪੜ੍ਹਾਈ ਵੱਲ ਥੋੜ੍ਹਾ ਬਹੁਤ, ਜਦੋਂ ਚੀਫ ਖਾਲਸਾ ਦੀਵਾਨ, ਸਿੱਖ ਐਜੂਕੇਸ਼ਨ ਕਾਨਫਰੰਸਿਸ, ਖਾਲਸਾ ਸਕੂਲ ਕਾਲਜ, ਕੋ ਐਜੂਕੇਸ਼ਨ ਤਾਂ ਬਹੁਤ ਬਾਅਦ 'ਚ ਆਈ, ਸੈਪਰੇਟ ਵੀ ਬੱਚੀਆਂ ਨੂੰ ਕੋਈ ਪੜ੍ਹਾ ਕੇ ਰਾਜੀ ਨਹੀਂ ਸੀ ਹੁੰਦਾ। ਔਰ ਇਹੀ ਜਿਹੜਾ ਬ੍ਰਾਹਮਣ ਦਾ ਮੱਤ ਹੈ ਉਹ ਜਿਵੇਂ ਉਹਨਾਂ ਨੇ ਬਣਾਇਆ ਹੁੰਦਾ ਹੈ ਕਿ ਸ਼ਿਸ਼ੂ, ਬਾਲਿਕਾ, ਕੰਨਿਆ, ਯੁਵਾ, ਯੁਵਤੀ, ਪ੍ਰੌੜਾ ਔਰ ਵ੍ਰਿੱਧਾ, ਉਹ ਜਿਹੜੀਆਂ 6-7 ਸਟੇਜਿਸ 'ਚ ਔਰਤ ਨੂੰ ਲਗਾਉਂਦੇ ਨੇ। ਔਰ ਉਹਨਾਂ ਦੇ ਲਈ ਤਾਂ ਉਹੀ ਮੰਨੂ ਵਾਲੀ ਲਾਈਨ ਵੀ ਇਹਨੂੰ ਇਕੱਲੇ ਰਹਿਣ ਹੀ ਨਾ ਦਿਓ ਕਦੇ, ਜਦੋਂ ਛੋਟੀ ਹੈ ਤੇ ਪਿਓ, ਫਿਰ ਘਰ ਵਾਲਾ ਤੇ ਫਿਰ ਪੁੱਤਰ। ਇਹ ਮੰਨੂ ਦੇ ਡਾਇਰੈਕਟਿਵ ਨੇ। ਲੇਕਿਨ ਮੈਨੂੰ ਉਦੋਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਆਪਣੇ ਸੰਘਰਸ਼ ਦੇ ਪੀਰੀਅਡ 'ਚ ਔਰ ਖ਼ਾਸ ਤੌਰ 'ਤੇ ਇਸ ਧਰਤੀ 'ਤੇ ਵੀ ਉਹਨਾਂ ਬੀਬੀਆਂ ਨੂੰ ਜਿਹੜੀਆਂ ਪੈਸ਼ਨ ਦੇ ਨਾਲ ਪੰਥ ਲਈ ਵੀ ਸੋਚਦੀਆਂ ਨੇ, ਖਾਲਿਸਤਾਨ ਲਈ ਵੀ ਕੁਛ ਕਰਨਾ ਚਾਹੁੰਦੀਆਂ ਨੇ, ਨੋ ਮੈਟਰ ਉਹਨਾਂ ਦੀ ਆਪਣੀ ਜ਼ਿੰਦਗੀ 'ਚ ਕਿੰਨੀਆਂ ਡਿਫਿਕਲਟੀਜ਼ ਰਹੀਆਂ ਹੋਣ, ਕਿੰਨੇ ਔਡਸ ਰਹੇ ਹੋਣ, ਪਰ ਉਹਨਾਂ ਨੂੰ ਲੱਗਦਾ ਹੈ ਕਿ ਵੀ ਨਹੀਂ, ਅਸੀਂ ਕੌਮ ਦੇ ਲਈ ਕੁਛ ਕਰਨਾ ਹੈ। ਔਰ ਬੀਬੀ ਨਵਦੀਪ ਕੌਰ ਸੇਖੋਂ ਜਦੋਂ ਪਹਿਲੀ ਵਾਰ ਮੈਨੂੰ ਮਿਲੇ ਫਰੀਮਾਉਂਟ ਗੁਰਦੁਆਰਾ ਸਾਹਿਬ, ਉਹਨਾਂ ਦੇ ਪਿਤਾ ਜੀ ਵੀ ਨਾਲ ਸੀ।
ਔਰ ਜਿਸ ਹੁਬ ਦੇ ਨਾਲ ਉਹਨਾਂ ਚੋਂ ਪੰਥ ਦਾ ਪਿਆਰ ਦਾ ਇਜ਼ਹਾਰ ਹੋਇਆ। ਉਹਨਾਂ ਨੇ ਇੱਕ ਵੱਡੀ ਜਿਹੜੀ ਲੈਟਰ ਵੀ ਲਿਖੀ ਸੀ, ਕਿਉਂਕਿ ਉਦੋਂ ਅਸੀਂ ਅਜੇ ਵਾਸ਼ਿੰਗਟਨ DC ਬੇਸਡ ਸਾਡਾ ਆਫਿਸ ਸੀ, ਕਿਸੇ ਕਾਰਨ ਕਰਕੇ ਉਹ ਡਿਲੀਵਰ ਨਹੀਂ ਹੋਈ, ਵਾਪਸ ਗਈ। ਔਰ ਉਸ ਤੋਂ ਮੈਂ ਅੰਦਾਜ਼ਾ ਲਾ ਸਕਦਾ ਸੀ ਕਿ ਵੀ ਇਹਨਾਂ ਦੇ ਅੰਦਰ ਕੌਮ ਲਈ ਕੁਛ ਕਰਨ ਦਾ ਦਰਦ ਹੈ, ਹਾਈਲੀ ਐਜੂਕੇਟਿਡ, ਇੱਕ ਚੰਗੇ ਜੌਬ ਦੇ ਉੱਤੇ। ਔਰ ਇਸ ਸਭ ਦੇ ਬਾਵਜੂਦ ਇਸ ਸਾਰੇ ਪੀਰੀਅਡ 'ਚ ਵੀ ਇਹ ਨਹੀਂ ਹੈ ਕਿ ਕੋਈ ਸਾਡੇ ਨਾਲ ਜਿਹੜਾ ਹੈ ਉਹੀ ਖਾਲਿਸਤਾਨ ਦੀ ਗੱਲ ਜਾਂ ਤਾਲੁਕਾਤ ਅਸੀਂ ਦੇਖਦੇ ਹਾਂ ਕਿ ਉਹ ਕੋਈ ਵੀ ਪ੍ਰੋਟੈਸਟ ਹੋਏ ਕਿਤੇ ਵੀ, ਈਵਨ ਰੈਫਰੈਂਡਮ ਨੂੰ ਲੈ ਕੇ ਜਾਂ ਦੂਸਰੇ ਜਿੱਥੇ ਵੀ ਕਿਤੇ ਕੋਈ ਸਮਾਗਮ ਹੁੰਦੇ ਨੇ, ਉਹ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ 'ਚ ਵੀ ਹੁੰਦੇ ਨੇ। ਔਰ ਉਹਨਾਂ ਦੇ ਨਾਲ ਜਦੋਂ ਤੁਸੀਂ ਗੁਫ਼ਤਗੂ ਕਰੋ ਤਾਂ ਤੁਹਾਨੂੰ ਲੱਗਦਾ ਹੈ ਕਿ ਵੈਲ ਇਨਫੋਰਮਡ, ਔਰ ਉਹਨਾਂ ਦਾ ਸੋਸ਼ਲ ਮੀਡੀਆ ਪ੍ਰੋਫਾਈਲ ਵੀ ਉਹ ਪੂਰੀ ਤਰ੍ਹਾਂ ਹਮੇਸ਼ਾ ਐਕਟਿਵ ਰਹਿੰਦੇ ਨੇ। ਔਰ ਪੰਥਕ ਨੈਰੇਟਿਵ ਜਿਹੜਾ ਹੈ ਉਹ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਇੱਕ ਬੜੀ ਅੰਡਰਸਟੈਂਡਿੰਗ ਦੇ ਨਾਲ, ਜੇ ਤੁਹਾਨੂੰ ਵੀ ਯਾਦ ਹੋਏ ਤਾਂ ਯੂਬਾ ਸਿਟੀ ਦੇ ਨਗਰ ਕੀਰਤਨ ਵੇਲੇ ਤੁਹਾਨੂੰ ਵੀ ਆ ਕੇ ਸਪੈਸ਼ਲੀ ਮਿਲੇ ਕਿ TV 84 ਔਰ ਸੱਚੋ ਸੱਚ ਪ੍ਰੋਗਰਾਮ ਦੇ ਹਵਾਲੇ ਨਾਲ। ਸੋ ਇਸ ਵਾਰ ਵੀ ਸਟਾਕਟਨ ਦੇ ਨਗਰ ਕੀਰਤਨ 'ਚ ਉਹ ਆਏ, ਉਹਨਾਂ ਦੀ ਬੇਟੀ ਵੀ ਨਾਲ ਸੀ, ਉਹਨੂੰ ਵੀ ਉਹਨਾਂ ਨੇ ਚੇਚਾ ਮਿਲਾਇਆ ਔਰ ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਇੱਕ ਪ੍ਰੋਗਰਾਮ ਸਪਾਂਸਰ। ਔਰ ਅੱਜ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਸਪੈਸੀਫਿਕ, ਹਾਲਾਂਕਿ ਉਹਨਾਂ ਦੇ ਵਿਚਾਰਾਂ ਤੋਂ ਮੈਂ ਕਾਫੀ ਜਾਣੂ ਹੁੰਦਾ ਹੈ, ਤੇ ਉਹਨਾਂ ਨੇ ਕਿਹਾ ਕਿ ਜੀ ਇਸ ਗੱਲ ਦਾ ਅਫਸੋਸ ਹੈ ਕਿ ਜਿਹੜੇ ਨੌਜਵਾਨ ਕੁਛ ਕਰਨਾ ਲੋਚਦੇ ਨੇ, ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਹੈ ਜਾਂ ਦੂਸਰੇ ਨੇ, ਉਹ ਸਾਥ ਨਹੀਂ ਦਿੰਦੇ। ਔਰ ਉਹ ਸਾਥ ਦੇਣ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਹਵਾਲੇ ਨਾਲ ਵੀ, ਕਿਉਂਕਿ ਦੇਖੋ, ਔਰ ਮੈਂ ਜਿਹੜੀ ਗੱਲ ਈਵਨ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਹਵਾਲੇ ਨਾਲ ਵੀ ਮੈਂ ਦੇਖੀ, ਇਹਨਾਂ ਦੇ ਕੋਰ ਗਰੁੱਪ ਦੇ ਵਿੱਚ ਵੀ, ਡਿਸਕਸ਼ਨ 'ਚ ਵੀ, ਔਰ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਇਨਸਪਾਇਰ ਕੀਤਾ, ਦੀਪ ਸਿੱਧੂ ਤੋਂ ਹੀ ਸ਼ਾਇਦ ਇਹ ਕਹਾਣੀ ਤਾਂ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਦੀਪ ਸਿੱਧੂ ਦੇ ਵੱਡੀ ਗਿਣਤੀ 'ਚ ਐਡਮਾਇਰਰ ਜਿੱਥੇ ਨੌਜਵਾਨ ਸਿੰਘ ਸਨ, ਉੱਥੇ ਸਿੰਘਣੀਆਂ ਵੀ ਸਨ। ਔਰ ਜਿਵੇਂ ਦੀਪ ਸਿੱਧੂ ਦੇ ਲਈ ਸਪੌਂਟੇਨੀਅਸ ਅਸੀਂ ਦੇਖਦੇ ਹਾਂ, ਉਹਨਾਂ ਦੇ ਜਿਵੇਂ ਸਾਜ਼ਸ਼ੀ ਢੰਗ ਨਾਲ ਉਹਨਾਂ ਦਾ ਐਂਡ ਕੀਤਾ ਗਿਆ, ਉਸ ਨੂੰ ਲੈ ਕੇ ਵੀ ਜਿੰਨੀਆਂ ਭਾਵਨਾਵਾਂ ਸੀ। ਔਰ ਇਵੇਂ ਹੀ ਭਾਈ ਅੰਮ੍ਰਿਤਪਾਲ ਸਿੰਘ, ਜਦੋਂ ਤੁਸੀਂ ਪੰਜਾਬ 'ਚ ਖਾਲਸਾ ਵਹੀਰ ਦੇ ਹਵਾਲੇ ਨਾਲ ਦੇਖਦੇ ਹੋ, ਔਰ ਇਹ ਜਿੱਥੇ ਨੌਜਵਾਨ ਅੱਗੇ ਆ ਕੇ ਅੰਮ੍ਰਿਤ ਛਕਣ ਲਈ ਆਪਣੇ ਆਪ ਨੂੰ ਜਿਹੜਾ ਆਫਰ ਕਰ ਰਹੇ ਸੀ, ਉਹ ਇਸੇ ਤਰ੍ਹਾਂ ਤੁਸੀਂ ਬੀਬੀਆਂ ਦਾ ਵੀ ਔਰ ਮਾਤਾਵਾਂ ਤੇ ਦੂਸਰੀਆਂ ਕਈ ਆਪਣੇ ਬੱਚਿਆਂ ਨੂੰ ਲੈ ਕੇ ਕਿ ਭਾਈ ਇਹਨਾਂ ਨੂੰ ਜਿਹੜਾ ਆਸ਼ੀਰਵਾਦ ਦਿਓ ਜਾਂ ਇਹਨਾਂ ਦੇ ਸਿਰ ਤੇ ਹੱਥ ਰੱਖੋ, ਸਿੱਖੀ ਰਸਤੇ ਤੇ ਤੁਰਨ। ਸੋ ਇਸੇ ਤਰ੍ਹਾਂ ਬਾਹਰਲੀ ਲੀਡਰਸ਼ਿਪ ਦੇ ਵਿੱਚ ਵੀ ਜਿਹੜੀਆਂ IT ਸੈਕਟਰ ਔਰ ਨੋਨ ਜਿਨ੍ਹਾਂ ਦੇ ਕੋਲ ਐਕਸਪਰਟੀਜ਼ ਹੈ, ਉਹਨਾਂ ਨੇ ਜਿਹੜਾ ਇਸ ਦੇ ਵਿੱਚ ਵੀ ਆਪਣੀ ਉਹਨਾਂ ਦੀ ਦਿਲਚਸਪੀ ਹੈ। ਸੋ ਇਹ ਮਹਿਸੂਸ ਕੀਤਾ, ਕਿਉਂਕਿ ਦੇਖੋ ਇੱਕ ਗੈਪ ਹੈ, ਔਰ ਮੈਨੂੰ ਐਡਮਿਟ ਕਰਨ 'ਚ ਕੋਈ ਹਿਚਕਚਾਹਟ ਨਹੀਂ ਹੈ ਕਿ ਸਾਡੀ ਜਨਰੇਸ਼ਨ ਜਿਹੜੀ ਲਗਭਗ 4 ਦਹਾਕੇ ਪਹਿਲਾਂ ਜਿਨ੍ਹਾਂ ਨੇ ਜੂਨ 84 ਦੇਖਿਆ, ਸਾਡੇ ਲਈ ਤਾਂ ਉਹ ਐਮੋਸ਼ਨ ਪਾਰਟ ਹੀ ਇਸ ਕਿਸਮ ਦਾ ਹੈ ਕਿ ਜੇ ਕੋਈ ਬਹਿਣਾ ਵੀ ਚਾਹੇ ਤੇ ਜੇ ਉਹਦੇ 'ਚ ਥੋੜਾ ਬਹੁਤ ਵੀ ਗ੍ਰੇਨ ਆਫ ਆਨੈਸਟੀ ਹੈ ਤੇ ਉਹ ਬੈਠ ਨਹੀਂ ਸਕਦਾ। ਲੇਕਿਨ ਇਸ ਜਨਰੇਸ਼ਨ ਨੇ ਤਾਂ ਇਹ ਤਾਂ 2 ਜਨਰੇਸ਼ਨਾਂ ਡਾਊਨ ਹੈ, 20 ਸਾਲ ਦੀ ਆਲਮੋਸਟ ਅਮਰੀਕਾ ਜਨਰੇਸ਼ਨ ਮੰਨੀ ਜਾਂਦੀ। ਹੁਣ ਇਹ ਐਮੋਸ਼ਨਲੀ ਤਾਂ ਜੋ ਉਹਨਾਂ ਨੇ ਵੀਡੀਓਜ਼ ਦੇਖੀਆਂ ਨੇ ਜਾਂ ਕੋਈ ਹੋਰ ਦੇਖਿਆ ਉਹਦੇ ਨਾਲ ਹੀ ਹੈ, ਪਰ ਇਹਨਾਂ ਦੇ ਕੋਲ ਮੱਚ ਮੋਰ ਕਲੈਰਿਟੀ ਹੈ, ਅੰਡਰਸਟੈਂਡਿੰਗ ਹੈ। ਸਾਡੀ ਜਨਰੇਸ਼ਨ ਕੋਲ ਜਿਹੜੇ ਉੱਥੋਂ ਨਿਕਲ ਕੇ ਬਾਹਰ ਵੀ ਆਏ, ਕਿਤੇ ਨਾ ਕਿਤੇ ਕੰਪਲੈਕਸ ਵੀ ਸੀ ਲੈਂਗੁਏਜ ਦਾ, ਪੜ੍ਹਾਈ ਦਾ, ਔਰ ਉੱਥੇ ਜੋ ਤੁਸੀਂ ਦੇਖਿਆ ਸੀ ਅਪਰੋਚ ਵੀ ਰਿਐਕਟਿਵ ਸੀ। ਹੁਣ ਇਹਨਾਂ ਦੇ ਲਈ ਭਾਰਤੀ ਏਜੰਸੀਆਂ ਦੇ ਲਈ ਇਹ ਦੀਪ ਸਿੱਧੂ ਹੋਏ ਜਾਂ ਅੱਗੋਂ ਵਾਰਿਸ ਪੰਜਾਬ ਦੇ ਜਿਹੜੀ ਜਥੇਬੰਦੀ ਉਹਨਾਂ ਨੇ ਫਾਊਂਡ ਕੀਤੀ, ਜਾਂ ਅੰਮ੍ਰਿਤਪਾਲ ਸਿੰਘ ਜਾਂ ਉਹਨਾਂ ਦਾ ਸਪੋਰਟ ਬੇਸ ਆ ਰਿਹਾ, ਜਾਂ ਫॉर दैट ਰੀਜ਼ਨ 6 ਫॉर ਜਸਟਿਸ ਵੀ ਕਿਉਂ ਇੱਕ ਸਿਰ ਦਰਦ ਹੈ, ਕਿਉਂਕਿ ਇਹਨਾਂ ਦੀ ਕਾਰਜਸ਼ੈਲੀ ਜਿਹੜੀ ਆ ਉਹ ਆਲਮੋਸਟ ਬਿਲਕੁਲ ਇੱਕ ਡਿਫਰੈਂਟ ਲਾਈਨ ਦੇ ਉੱਤੇ ਹੈ। ਪੀਸਫੁਲ ਤਾਂ ਹੈ ਹੀ ਹੈ, ਲੇਕਿਨ ਇਸ ਦੇ ਨਾਲ ਇੰਟੈਲੈਕਚੁਅਲੀ ਔਰ ਜਿਹੜੇ IT ਸੈਕਟਰ ਰਾਹੀਂ ਇਹ ਸਾਨੂੰ ਬੀਟ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਪਹਿਲਾਂ ਤਾਂ ਮੀਡੀਆ ਰਾਹੀਂ, ਦੂਰਦਰਸ਼ਨ ਤੇ ਫਲਾਣਾ, ਹੁਣ ਬਰਾਬਰ ਇਹਨਾਂ ਦੇ ਕੋਲ ਐਕਸਪਰਟੀਜ਼ ਵੀ ਹੈ ਜਦੋਂ ਕੋਈ ਵੀ ਚੀਜ਼। ਹਾਲਾਂ ਇਹ ਵੱਖਰੀ ਕਹਾਣੀ ਹੈ ਕਿ ਹੁਣ ਜਿਵੇਂ ਇਹਨਾਂ ਨੇ ਫੇਸਬੁੱਕ ਜਾਂ ਇੰਸਟਾਗ੍ਰਾਮ ਜਾਂ ਟਵਿੱਟਰ ਜਾਂ YouTube ਨੂੰ ਵੀ ਕਾਬੂ ਕਰ ਲਿਆ, ਉਹਦੇ ਥੱਲੇ ਪੋਸਟਾਂ ਵੀ ਉੱਡ ਰਹੀਆਂ, ਦੂਜਾ ਵੀ ਹੈ ਬਲੌਕ ਵੀ ਕੀਤਾ ਜਾ ਰਿਹਾ ਦੂਜਾ, ਲੇਕਿਨ ਇਹ ਨਹੀਂ ਹੈ। ਔਰ ਫਾਰਮਰ ਐਜੀਟੇਸ਼ਨ ਇਸ ਗੱਲ ਦਾ ਸਬੂਤ ਸੀ
ਕਿ ਕਿਵੇਂ ਇਸ ਨੂੰ ਕਾਊਂਟਰ ਕੀਤਾ ਸਾਡੇ ਜਦੋਂ ਮੇਨ ਸਟ੍ਰੀਮ ਨੇ ਬਲੌਕ ਕੀਤਾ ਜਾਂ ਨੈਗੇਟਿਵ ਉਹ ਮਵਾਲੀ ਤੇ ਪਤਾ ਨਹੀਂ ਕੀ ISI ਦੇ ਏਜੰਟ ਬਣਾ ਰਹੇ ਸੀ ਕਿਸਾਨ ਲਹਿਰ 'ਚ ਸ਼ਾਮਲ ਹੋਣ ਵਾਲਿਆਂ ਨੂੰ, ਤੇ ਉਹਨਾਂ ਨੂੰ ਸੋਸ਼ਲ ਮੀਡੀਆ 'ਚ ਜਿਹੜਾ ਕਾਊਂਟਰ ਕੀਤਾ, ਜੇ ਹੈਸ਼ਟੈਗ ਚਲਾਏ, ਉਹਨਾਂ ਦਾ ਮੂੰਹ ਭੰਨਿਆ, ਤੇ ਉਹਦੇ 'ਚ ਬਹੁਤ ਵੱਡਾ ਰੋਲ ਹੈ ਜਿਹੜੀ ਟੈਕਸ ਆ ਵੀ ਸਾਡੀ ਜਨਰੇਸ਼ਨ ਹੈ ਉਹਨਾਂ ਦਾ ਸੀ। ਔਰ ਅਸੀਂ ਮੈਂ ਜਦੋਂ ਹੁਣ ਈਵਨ ਇਹ ਗੱਲਬਾਤ ਕਰ ਵੀ ਰਿਹਾ, ਮੈਂ ਸਮਝਦਾ ਵੀ ਸਾਨੂੰ ਆਪਣੇ ਪਰਿਵਾਰਾਂ ਦੇ ਵਿੱਚ ਵੀ ਜਿੱਥੇ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਦਿੰਦੇ ਹਾਂ, ਠੀਕ ਹੈ, ਡਾਕਟਰ, ਇੰਜੀਨੀਅਰ, ਇਹ ਸਾਰਾ ਪਾਰਟ ਕੰਫਰਟੇਬਲ ਲਾਈਫ ਵੀ ਹੁੰਦੀ ਹੈ, ਸੇਵਾ ਵੀ ਹੈ, ਲੇਕਿਨ ਇਸ ਦੇ ਨਾਲ ਮੈਂ ਸਮਝਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਵੀ ਇੱਕ ਉਸੇ ਤਰੀਕੇ ਨਾਲ ਟ੍ਰੇਨਡ ਕਰੀਏ, ਉਹਨਾਂ ਨੂੰ ਪੰਥਕ ਮਸਲਿਆਂ ਦੇ ਨਾਲ ਜੋੜੀਏ। ਸਿਰਫ ਜਿਹੜਾ ਉਹ ਕੀਰਤਨ ਸਿਖਾਉਣ ਤੱਕ ਹੈ ਜੀ, ਬੱਚੀਆਂ ਸਾਡੀਆਂ ਰਾਗਾਂ 'ਚ ਕੀਰਤਨ ਕਰ ਲੈਂਦੀਆਂ ਨੇ। ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ, ਕੀਰਤਨ ਬਾਣੀ ਇਹ ਰੂਹਾਨੀਅਤ ਦੀ ਸਿਖਰ ਹੈ। ਇਸ ਨਾਲ ਤੁਹਾਨੂੰ ਇੱਕ ਸੰਤੋਖ ਮਿਲਦਾ ਹੈ, ਇੱਕ ਤੁਹਾਡੇ ਅੰਦਰ ਤ੍ਰਿਪਤੀ ਹੁੰਦੀ ਹੈ। ਉਹ ਸ਼ਾਇਦ ਬਹੁਤ ਜਦੋਂ ਗਰੋ ਹੋ ਰਹੇ ਟੀਨ ਏਜਰ ਬੱਚੀਆਂ ਨੇ, ਉਹਨਾਂ ਦੀ ਸ਼ਾਇਦ ਇੰਨੀ ਉਹ ਪਕੜ 'ਚ ਨਾ ਵੀ ਹੋਏ। ਪ੍ਰਾਈਡ ਹਿਸਟਰੀ 'ਚੋਂ ਨਿਕਲਦਾ ਜਦੋਂ ਤੱਕ, ਔਰ ਜਿਨ੍ਹਾਂ ਨੇ ਸਿੱਖੀ 'ਚ ਰਹਿਣਾ, ਸਿੱਖੀ ਸਰੂਪ 'ਚ ਰਹਿਣਾ ਹੈ ਜਾਂ ਸਿੱਖੀ ਵੈਲਿਊਜ਼ ਲਈ ਕੁਛ ਕਰਨਾ ਹੈ, ਉਹ ਉਹੀ ਹੋਣਗੇ ਜਿਨ੍ਹਾਂ ਨੂੰ ਤੁਸੀਂ ਹਿਸਟਰੀ ਦੇ ਨਾਲ ਜੋੜ ਸਕੋਗੇ। ਸੋ ਇਹ ਜਿਹੜੀ ਸਾਡੀ ਰਵਾਇਤ ਸੀ ਸਾਡੇ ਪਰਿਵਾਰਾਂ ਦੇ ਵਿੱਚ, ਦਾਦੀਆਂ ਦਾ ਜਾਂ ਨਾਨੀਆਂ ਦਾ ਸੌਣ ਲੱਗੇ ਜਿਹੜਾ ਉਹ ਸਾਖੀਆਂ ਸੁਣਾਉਣ ਦਾ, ਉਹਦੇ 'ਚ ਜੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੀ ਦਾਦੀ ਮਾਂ ਨੇ ਸੁਣਾਈ ਹੋਈ ਹੈ, ਬੱਚਿਆਂ ਦੇ ਅੰਦਰ ਇਹ ਭਰਿਆ ਹੋਇਆ ਕਿ ਭਾਈ 7 ਤੇ 9 ਸਾਲ ਦੇ ਬੱਚਿਆਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਸੀ, ਸਿੱਖੀ ਨਾਲ ਸਮਝੌਤਾ ਨਹੀਂ ਸੀ ਕੀਤਾ। ਜੇ ਇਹ ਹਿਸਟਰੀ ਬੱਚਿਆਂ ਦੇ ਅੰਦਰ ਭਰੀ ਹੋਏਗੀ, ਫਿਰ ਉਹ ਦੁਨੀਆ ਦੇ ਕਿਸੇ ਫੀਲਡ 'ਚ ਚਲੇ ਜਾਣ, ਦੁਨੀਆ ਦੇ ਕਿਸੇ ਖੂੰਜੇ 'ਚ ਚਲੇ ਜਾਣ, ਜਿਸ ਮਰਜ਼ੀ ਟਫ ਸਰਕਮਸਟਾਂਸ 'ਚ ਹੋਣ, ਉਹ ਕਦੇ ਸਿੱਖੀ ਵੱਲ ਪਿੱਠ ਨਹੀਂ ਕਰਨਗੇ। ਸੋ ਮੈਂ ਉਹਨਾਂ ਬੀਬੀਆਂ ਨੂੰ, ਮਾਤਾਵਾਂ ਨੂੰ, ਭੈਣਾਂ ਨੂੰ, ਬੱਚੀਆਂ ਨੂੰ ਹਮੇਸ਼ਾ ਹੀ ਐਡਮਾਇਰ ਕਰਦਾ ਜਿਹੜੇ ਪੰਥਕ ਸੋਚ ਰੱਖਦੀਆਂ ਨੇ, ਜਿਹੜੇ ਰੁਕਾਵਟਾਂ ਦੇ ਬਾਵਜੂਦ ਜਿਹੜਾ ਉਹ ਕੁਛ ਕਰਨਾ ਲੋਚਦੀਆਂ ਨੇ। ਔਰ ਅਸੀਂ ਸਮਝਦੇ ਹਾਂ ਕਿ ਆਪਣੀਆਂ ਬੱਚੀਆਂ ਨੂੰ ਅਸੀਂ ਐਨਕਰੇਜ ਕਰੀਏ, ਉਹਨਾਂ ਨੂੰ ਇਸ ਕਿਸਮ ਦੇ ਪ੍ਰੋਫੈਸ਼ਨਸ ਵੱਲ ਵੀ ਲਿਆਈਏ ਜਿਹਦੇ 'ਚ ਵਕਾਲਤ ਹੈ ਜਾਂ ਪੋਲੀਟੀਕਲ ਸਾਇੰਸ ਹੈ, ਜਰਨਲਿਜ਼ਮ ਹੈ, ਜਾਂ ਹੋਰ ਵੀ ਆਰਟਿਸਟ ਦੇ ਤੌਰ ਦੇ ਉੱਤੇ ਵੀ। ਜਿਵੇਂ ਹੁਣ UK ਦੀਆਂ 2 ਆਰਟਿਸਟ ਭੈਣਾਂ ਨੇ ਜਿਹੜਾ 84 ਦੇ ਕੁਛ ਚਿੱਤਰ ਬਣਾਏ ਹੋਏ ਨੇ, ਜਾਂ ਕੁਛ ਹੋਰ ਐਸਾ ਕੀਤਾ, ਜਾਂ ਪੋਇਟਰੀ ਦੇ ਰੂਪ ਦੇ ਵਿੱਚ ਸ਼ਾਇਦ ਰੂਪ ਕੌਰ ਨਾਂ ਹੈ, ਕੈਨੇਡਾ ਤੋਂ ਬੀਬੀ, ਜਿਹੜੀ ਜਿਨ੍ਹਾਂ ਦੀਆਂ ਨਜ਼ਮਾਂ ਔਰ ਦੂਸਰੀ ਜਿਹੜੀ ਹੈ ਉਹ ਕਾਫੀ ਨੋਨ ਲੈਵਲ 'ਤੇ ਹੈ। ਸੋ ਅਸੀਂ ਜਿਹੜਾ ਹਮੇਸ਼ਾ ਹੀ ਐਡਮਾਇਰ ਕਰਦੇ ਹਾਂ ਜਦੋਂ ਸਾਡੀਆਂ ਬੀਬੀਆਂ ਜਿਹੜੀਆਂ ਨੇ ਉਹ ਇਸ ਪਾਸੇ ਪੇਸ਼ਕਦਮੀ ਕਰਦੀਆਂ ਨੇ। ਤੇ ਬੀਬੀ ਨਵਦੀਪ ਕੌਰ ਸੇਖੋਂ ਜੀ ਦਾ ਬਹੁਤ ਸ਼ੁਕਰੀਆ। ਵਰਲਡ ਸਿੱਖ ਪਾਰਲੀਮੈਂਟ 2015 ਦਾ ਸਰਬੱਤ ਖਾਲਸਾ, ਉਸ ਦਾ ਇੱਕ ਰੈਜ਼ੋਲੂਸ਼ਨ ਜਿਸ ਸਰਬੱਤ ਖਾਲਸਾ 'ਚ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ ਜਾਂਦਾ ਹੈ, ਉਸ ਦੇ ਵਿੱਚ ਹੀ ਇਹ ਵੀ ਜਿਹੜਾ ਰਿਜ਼ੋਲਵ ਕੀਤਾ ਜਾਂਦਾ ਹੈ ਕਿ ਦੁਨੀਆ ਭਰ ਦੇ ਵਿੱਚ ਧਾਰਮਿਕ, ਸਿਆਸੀ, ਆਰਥਿਕ ਔਰ ਦੂਸਰੇ ਸ਼ੋਬਿਆਂ ਦੇ ਵਿੱਚ ਕੌਮ ਨੂੰ ਅਗਵਾਈ ਦੇਣ ਦੇ ਲਈ ਇੱਕ ਅੰਬਰੇਲਾ ਵਰਲਡ ਸਿੱਖ ਪਾਰਲੀਮੈਂਟ ਦਾ ਹੋਏਗਾ, ਜਿਸ ਦੀਆਂ ਜੋ ਰੁਚੀਆਂ ਨੇ, ਜਿਹਦੇ ਮੁਤਾਬਕ ਜੋ ਵੀ ਜਿਹੜਾ ਉਹ ਕੋਈ ਸੇਵਾਵਾਂ ਕੌਮ ਲਈ ਕਰਨਾ ਚਾਹੁੰਦਾ, ਕੋਈ ਭਾਈ ਕਨ੍ਹਈਆ ਦੇ ਰਸਤੇ 'ਤੇ ਤੁਰਨਾ ਚਾਹੁੰਦਾ, ਕੋਈ ਭਾਈ ਨੰਦ ਲਾਲ ਜੀ ਦੇ ਰਸਤੇ 'ਤੇ ਤੁਰਨਾ ਚਾਹੁੰਦਾ, ਤੇ ਕੋਈ ਭਾਈ ਬਚਿੱਤਰ ਸਿੰਘ ਵਾਂਗ ਕੌਮ ਦੀ ਗੁਲਾਮੀ ਦੇ ਸੰਗਲ ਕੱਟਣਾ ਚਾਹੁੰਦਾ, ਉਹਨਾਂ ਸਭ ਦੇ ਲਈ ਸਪੇਸ ਹੋਏ। ਔਰ 2015 ਤੋਂ ਬੇਸ਼ੱਕ ਕੋਵਿਡ ਦੇ 2 ਸਾਲ ਕਾਫੀ ਹਰ ਇਸ਼ੂ ਦੇ ਲਈ ਨੈਗੇਟਿਵ ਹੋਏ, ਤਾਂ ਆਪਣੀ ਸਰਵਾਈਵਲ ਦਾ ਇਸ਼ੂ ਸੀ, ਲੇਕਿਨ ਔਰ ਸ਼ਾਇਦ ਇਹ ਵੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਜਾਂ ਵਿਦਨ ਸਾਊਥ ਏਸ਼ੀਆ ਜਿਹੜੀ ਪਰਫਾਰਮੈਂਸ ਜਿਹੜਾ ਉਸ ਦਾ ਬੇਸਿਕ ਢਾਂਚਾ ਸੀ ਕਿ 300 ਮੈਂਬਰ, 150 ਵਿਦਨ ਦਾ ਰੀਜਨ, 150 ਜਿਹੜਾ ਉਹ ਓਵਰਸੀਜ਼ ਹੋਣਗੇ, ਉਹ ਪੋਸੀਬਲ ਨਹੀਂ ਹੋਇਆ ਉੱਥੋਂ ਵਾਲਾ। ਲੇਕਿਨ ਇੱਥੇ ਘੱਟੋ ਘੱਟ ਇਸ ਐਕਟੀਵਿਟੀ ਨੂੰ ਜਿਹੜਾ ਉਹ ਕਾਫੀ ਜਾਰੀ ਵੀ ਰੱਖਿਆ ਗਿਆ, ਪ੍ਰਾਪਤੀਆਂ ਵੀ ਨੇ, ਔਰ ਬੇਸ਼ੱਕ ਕੰਟਰੀਬਿਊਸ਼ਨ ਸਭ ਦੀ ਹੈ। ਮੈਂ ਕਈ ਵਾਰ ਜਦੋਂ ਕਿਸੇ ਇੱਕ ਦਾ ਨਾਂ ਲਵਾਂ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਦੂਸਰਿਆਂ ਦੀ ਕੰਟਰੀਬਿਊਸ਼ਨ ਘੱਟ ਹੈ, ਪਰ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਹੈ ਵੀ ਜਿਹੜਾ ਕੰਮ ਕਰਦਾ ਹੈ
ਉਸ ਨੂੰ ਜ਼ਰੂਰ ਰੈਕਗਨਾਈਜ਼ ਕਰਨਾ ਚਾਹੇ ਭਾਈ ਹਿੰਮਤ ਸਿੰਘ ਜੀ ਜਿਹੜੇ ਕੋਆਰਡੀਨੇਟਰ ਨੇ ਵਰਲਡ ਸਿੱਖ ਪਾਰਲੀਮੈਂਟ ਦੇ, ਔਰ ਮੈਂ ਉਹਨਾਂ ਨੂੰ ਹਮੇਸ਼ਾ ਹੀ ਸਭ ਦੇ ਸਾਹਮਣੇ ਵੀ ਕਹਿੰਦਾ ਵੀ ਮਾਤਾ ਪਿਤਾ ਨੇ ਨਾਂ ਤਾਂ ਸਾਡੇ ਬਹੁਤ ਸਾਰਿਆਂ ਦੇ ਰੱਖੇ ਹੋਏ ਨੇ ਐਕਸਪੈਕਟੇਸ਼ਨ ਨਾਲ, ਪਰ ਬਹੁਤ ਵਾਰੀ ਅਸੀਂ ਫੁੱਲਫਿਲ ਨਹੀਂ ਕਰਦੇ। ਇੱਥੇ ਜੋ ਮਾਤਾ ਪਿਤਾ ਨੇ ਜੇ ਹਿੰਮਤ ਨਾਂ ਰੱਖਿਆ ਸੀ ਤੇ ਭਾਈ ਹਿੰਮਤ ਵੀ ਉਹ ਦਿਖਾਉਂਦੇ ਨੇ। ਔਰ ਇਹ ਜੇ ਹੁਣ ਕੈਪੀਟਲ ਹਿੱਲ ਦੇ ਉੱਤੇ ਮਾਰਚ ਹੈ 6ਵਾਂ ਸੀ, ਇਕੱਲੇ ਹੀ ਭੱਜੇ ਨਸੇ ਫਿਰਨਾ, ਜੇ ਫੂਡ ਪ੍ਰੋਗਰਾਮ, ਦੂਸਰੇ ਕਿੰਨੇ ਹੀ ਕਾਰ ਰੈਲੀਜ਼, ਫਾਰਮਰ ਮੂਵਮੈਂਟ ਪੰਜਾਬ। ਮੈਂ ਕਈ ਵਾਰ ਦੇਖਦਾ ਗ੍ਰਸਤੀ ਸਿੰਘ ਹੈ, ਛੋਟਾ ਬੱਚਾ ਹੈ, ਲੇਕਿਨ ਆਪਣੀ ਰਿਜ਼ਕ ਵੀ ਕਿਰਤ ਵੀ ਕਰ ਰਹੀ ਹੈ। ਔਰ ਇਸ ਸਾਰੇ ਦੇ ਚਲਦਿਆਂ ਵੀ ਜਿਹਨੂੰ ਅਸੀਂ ਅਣਥੱਕ ਕਹਿੰਦੇ ਹਾਂ ਕਿ ਹਾਲਾਂ ਬੰਦਾ ਥੱਕਦਾ ਤਾਂ ਹੈ ਪਰ ਬਾਡੀ ਥੱਕਦੀ ਹੈ ਜਦੋਂ ਤੁਹਾਡਾ ਜਿਹੜੀ ਸੁਰਤ ਹੈ ਉਹ ਤੁਹਾਨੂੰ ਅਣਥੱਕ ਤਾਂ ਉਹ ਹੁੰਦੀ ਹੈ, ਬਾਡੀ ਦਾ ਤਾਂ ਇੱਕ ਹੈ, ਉਹਨੇ ਤਾਂ ਇੱਕ ਲਿਮਿਟੇਸ਼ਨ 'ਚ ਹੀ ਰਹਿਣਾ। ਸੋ ਉਹਨਾਂ ਦਾ ਐਫਰਟ, ਔਰ ਉਹਨਾਂ ਦੇ ਭਰਾਤਾ ਇੱਕ ਸਾਲਟ ਲੇਕ ਸਿਟੀ ਯੂਟਾ 'ਚ ਰਹਿੰਦੇ ਨੇ। ਬਾਕੀ ਜਿਹੜੀ ਹੈ ਬੀਬੀ ਹਰਮਨ ਕੌਰ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਬੀਬੀਆਂ ਦੇ ਰੋਲ ਦੀ, ਸੋ ਇਹ ਵੀ ਯੰਗ ਚਿਹਰਾ ਹੈ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਵੀ ਯੂਟਾ 'ਚ ਅਸੀਂ ਦੇਖਿਆ ਕੁਝ ਪ੍ਰਾਪਤੀਆਂ, ਪਰ ਜਦੋਂ ਅਸੀਂ ਪਿਛਲੇ ਸਾਰੇ ਪੀਰੀਅਡ ਦਾ ਜ਼ਿਕਰ ਕਰ ਰਹੇ ਹਾਂ ਕਿ ਕਿਵੇਂ ਜਿਹੜਾ ਅੱਡ-ਅੱਡ ਸਟੇਟਾਂ ਨੇ, ਕਿਤੇ ਨਵੰਬਰ 84 ਨੂੰ ਸਿੱਖ ਜੈਨੋਸਾਈਡ ਰੈਕਗਨਾਈਜ਼ ਕੀਤਾ ਹੈ, ਵਿਸਾਖੀ ਪ੍ਰੋਕਲੇਮੇਸ਼ਨਸ ਨੇ। ਸੋ ਯੂਟਾ ਇਹ ਸਟੇਟ ਜਿਹੜੀ ਮੋਰਮਨਸ ਦੀ ਸਟੇਟ ਹੈ, ਜਿਸ ਦੇ ਲਈ ਇੱਕ ਇਹ ਜਿਹੜਾ ਚਰਚ ਹੈ ਮੋਰਮਨਸ ਦਾ, ਇਹਨਾਂ ਦੀ ਇੱਕ ਆਪਣੀ ਹਿਸਟਰੀ ਹੈ। ਇਹ ਵੈਸੇ ਕ੍ਰਿਸਚੀਅਨਸ ਦੇ ਨਿਰੰਕਾਰੀ ਨੇ, ਇਹਨਾਂ ਨੂੰ ਰਿਜੈਕਟ ਕੀਤਾ ਹੋਇਆ, ਇਹਨਾਂ ਦੀ ਬੜੀ ਇਸ ਮੁਲਕ ਦੇ ਵਿੱਚ ਵੀ ਇਹਨਾਂ ਦੇ ਨਾਲ ਕਾਫੀ ਹੇਟ ਕ੍ਰਾਈਮ ਔਰ ਧੱਕਾ ਹੁੰਦਾ ਰਿਹਾ। ਔਰ ਇਹਨਾਂ ਨੂੰ ਦੂਸਰਾ ਨਾਂ ਜਿਹੜੇ ਇਹਨਾਂ ਦੇ ਚਰਚਿਸ ਨੇ ਉਹਨਾਂ ਨੂੰ ਲੇਟਰ ਡੇ ਸੇਂਟਸ ਕਹਿੰਦੇ ਨੇ। ਔਰ ਇਹਨਾਂ ਦਾ ਇਹ ਵੀ ਦੇਖਣ 'ਚ ਆਇਆ, ਔਰ ਮੈਨੂੰ ਯਾਦ ਹੈ ਕਿ ਸਾਡੇ ਪਹਿਲੇ ਖਾਲਿਸਤਾਨ ਦੇ ਕਾਜ਼ ਦੇ ਸਪੋਰਟਰਸ 'ਚੋਂ ਜਿਹੜਾ ਯੂਬਾ ਸਿਟੀ ਤੋਂ ਸੀ, ਮੈਨੂੰ ਉਹਨਾਂ ਦਾ ਨਾਮ ਯਾਦ ਆ ਜਾਏਗਾ, ਕਾਂਗਰਸਮੈਨ, ਉਹ ਜਿਹਨੇ ਸਭ ਤੋਂ ਪਹਿਲਾਂ ਸਪੋਰਟ ਥਰੋ ਕੀਤੀ ਸੀ, ਉਹ ਮੋਰਮਨ ਸੀ, ਮੋਰਮਨ ਵੀ ਔਰ ਲੇਟਰ ਡੇ ਸੇਂਟ ਵੀ। ਔਰ ਇਹ ਸਿਗਰਟ ਨੋਸ਼ੀ ਨਹੀਂ ਕਰਦੇ, ਸ਼ਰਾਬ ਵੀ ਜਿਹੜੀ ਹੈ ਇਹਨਾਂ 'ਚ ਫੋਰਬਿਡਨ ਹੈ ਮਜ਼ਹਬੀ ਤੌਰ 'ਤੇ, ਹਾਲਾਂਕਿ ਕ੍ਰਿਸਚੀਅਨਿਟੀ 'ਚ ਨਹੀਂ ਹੈ। ਔਰ ਬਹੁਤ ਸਾਰੇ ਡਿਸਿਪਲਿਨ ਹੈ, ਪਰ ਕੁਝ ਚੀਜ਼ਾਂ ਉਹਨਾਂ ਦੀਆਂ ਐਸੀਆਂ ਨੇ ਜਿਹੜੀ ਮੇਨ ਸਟ੍ਰੀਮ ਕ੍ਰਿਸਚੀਅਨਿਟੀ ਤੋਂ ਹਟਵੀਆਂ ਨੇ। ਸੋ ਇਹਨਾਂ ਦੀ ਪਰਸੀਕਿਊਸ਼ਨ ਵੀ ਰਹੀ ਇਸ ਮੁਲਕ 'ਚ ਵੀ, ਲੇਕਿਨ ਤੱਕਦੇ ਉਹਨਾਂ ਨੂੰ ਵੀ ਇੱਧਰ ਹੀ ਧੱਕਿਆ ਯੂਟਾ ਵੱਲ। ਜੁਆਇੰਟ ਕਮਿਊਨਿਟੀਜ਼ 'ਚ ਰਹਿੰਦੇ ਨੇ ਔਰ ਦੂਸਰੇ ਨੇ ਉਹਨਾਂ ਵੈਲਿਊਜ਼ 'ਚ ਬਹੁਤ ਸਾਰੇ ਜਿਉਂਦੇ ਨੇ। ਔਰ ਵੈਸੇ ਅਜੇ ਵੀ ਉਹ ਜਿਹੜਾ ਕਿਤੇ ਨਾ ਕਿਤੇ ਪਾਰਟ ਹੈ ਉਹ ਐਗਜ਼ਿਸਟ ਕਰਦਾ ਹੈ। ਮਿਟ ਰੋਮਨੀ ਜਿਹੜਾ ਰਿਪਬਲਿਕਨਸ ਦਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ, ਉਸ ਨੂੰ ਉਵੇਂ ਬਾਈਬਲ ਬੈਲਟ ਜਿਹੜੀ ਸਾਰੀ ਹੈ ਸਾਊਥ ਦੀ, ਉਹਨਾਂ ਨੇ ਸਪੋਰਟ ਨਹੀਂ ਸੀ ਦਿੱਤੀ, ਕਿਉਂਕਿ ਅਜੇ ਵੀ ਮੋਰਮਨ ਚਰਚ ਨੂੰ ਜਾਂ ਲੇਟਰ ਡੇ ਸੇਂਟਸ ਨੂੰ ਇਹ ਮੇਨ ਸਟ੍ਰੀਮ ਕ੍ਰਿਸਚੀਅਨਿਟੀ ਦਾ ਹਿੱਸਾ ਨਹੀਂ ਮੰਨਦੇ। ਔਰ ਮੈਂ ਸਮਝਦਾ ਵੀ ਜਿਹੜੇ ਖੁਦ ਇਸ ਕਿਸਮ ਦੀ ਪਰਸੀਕਿਊਸ਼ਨ 'ਚੋਂ ਗੁਜ਼ਰ ਰਹੇ ਜਾਂ ਗੁਜ਼ਰੇ ਲੋਕ ਹੁੰਦੇ ਨੇ, ਉਹ ਸਾਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਨੇ, ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਭਾਈ ਜੇ ਈਵਨ ਵਿਦਨ, ਹਾਲਾਂ ਰੇਸ ਵਾਈਜ਼ ਤਾਂ ਸਾਰੇ ਗੋਰੇ ਨੇ, ਬਹੁਤ ਸਾਰੇ ਤਾਂ ਉਹਨਾਂ 'ਚੋਂ ਬਲੂ ਆਈਡ ਬਲੌਂਡ ਹੇਅਰ, ਮੈਨੂੰ ਲੱਗਦਾ ਵੀ ਡਾਇਰੈਕਟਲੀ ਜਰਮਨੀ ਤੋਂ ਕੋਈ ਲੈਂਡ ਕੀਤਾ ਹੋਏ, ਲੇਕਿਨ ਜੋ ਉਹਨਾਂ ਨੇ ਫੇਸ ਕੀਤਾ ਉਹ ਇਹ ਸਮਝਦੇ ਨੇ ਕਿ ਇੱਕ ਮਾਈਨੋਰਿਟੀ ਹੋਣਾ ਕਿਸੇ ਵੀ ਸੁਸਾਇਟੀ ਜਾਂ ਸਮਾਜ ਦੇ ਵਿੱਚ, ਇਹ ਆਪਣੇ ਆਪ 'ਚ ਹੀ ਇੱਕ ਜਿਹੜਾ ਉਹ, ਮੈਂ ਕਰਸ ਲਫ਼ਜ਼ ਤਾਂ ਨਹੀਂ ਕਹਿਣਾ ਚਾਹੁੰਦਾ, ਲੇਕਿਨ ਇਹ ਤੁਹਾਡੀ ਪਰਸੀਕਿਊਸ਼ਨ ਦਾ ਇੱਕ ਰੀਜ਼ਨ ਵੀ ਬਣ ਜਾਂਦਾ। ਔਰ ਇਹਦੇ 'ਚ ਜਿਹੜੀ ਯੂਟਾ ਦੀਆਂ ਇਹ ਪ੍ਰੋਕਲਾਮੇਸ਼ਨਸ ਨੇ, ਇਹ ਸੈਪਰੇਟ ਦੋ ਪ੍ਰੋਕਲਾਮੇਸ਼ਨਸ ਨੇ, ਇੱਕ ਯੂਟਾ ਦੇ ਗਵਰਨਰ ਵੱਲੋਂ ਹੈ ਔਰ ਇੱਕ ਉਹਨਾਂ ਦੀ ਜੁਆਇੰਟ ਲੈਜਿਸਲੇਚਰ ਵੱਲੋਂ ਹੈ, ਜਿਹਦੇ ਵਿੱਚ ਸੈਨੇਟ ਔਰ ਸਟੇਟ ਲੈਜਿਸਲੇਚਰ ਦੋਨੋਂ ਸ਼ਾਮਲ ਨੇ। ਔਰ ਉਹਨਾਂ ਦੇ ਗਵਰਨਰ ਮਿਸਟਰ ਸਪੈਂਸਰ ਜੇ ਕਾਕਸ, ਉਹਨਾਂ ਨੇ ਵੀ, ਔਰ ਆਲਮੋਸਟ ਇਬਾਰਤ ਤਾਂ ਥੋੜ੍ਹੀ ਬਹੁਤ ਹੀ ਡਿਫਰ ਕਰਦੀ ਹੈ, ਇਸ ਦਾ ਮੂਲ ਤੌਰ ਦੇ ਉੱਤੇ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਭਾਈ ਸਿੱਖਿਜ਼ਮ ਜਿਹੜਾ ਦੁਨੀਆ ਦਾ 5ਵਾਂ ਵੱਡਾ ਧਰਮ ਹੈ, 30 ਮਿਲੀਅਨ ਤੋਂ ਜ਼ਿਆਦਾ ਆਬਾਦੀ ਹੈ, 5 ਲੱਖ ਤੋਂ ਜ਼ਿਆਦਾ ਅਮਰੀਕਾ 'ਚ ਵਸਦੇ ਨੇ, ਉਹਨਾਂ ਦੇ ਲਈ ਵਿਸਾਖੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹ ਖਾਲਸਾ ਪੰਥ ਦੇ ਜਨਮ ਨਾਲ ਜੁੜਿਆ ਹੋਇਆ ਹੈ। ਔਰ ਇਸੇ ਤਰ੍ਹਾਂ ਸਿੱਖ ਅਮਰੀਕਨ ਜਿਹੜੇ ਨੇ ਉਹ ਡਾਈਵਰਸ ਪ੍ਰੋਫੈਸ਼ਨਸ ਦੇ ਵਿੱਚ ਨੇ, ਉਹਨਾਂ ਨੇ ਯੂਟਾ ਸਟੇਟ ਦੀ ਤਰੱਕੀ ਦੇ ਵਿੱਚ ਉਸ ਦੇ ਸੋਸ਼ਲ, ਕਲਚਰਲ, ਇਕਨੋਮਿਕਲ ਆਸਪੈਕਟ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਯੂਨਾਈਟਿਡ ਸਟੇਟਸ ਦੇ ਆਰਮਡ ਫੋਰਸਿਸ 'ਚ ਵੀ ਸਿੱਖਾਂ ਦੀ ਕੰਟਰੀਬਿਊਸ਼ਨ ਹੈ ਔਰ ਉਹਨਾਂ ਦੀ ਬਾਕੀ ਜਿਹੜੇ ਸ਼ੋਬੇ ਨੇ ਜਿਹਨਾਂ 'ਚ ਐਗਰੀਕਲਚਰ, ਇਨਫੋਰਮੇਸ਼ਨ ਟੈਕਨੋਲੋਜੀ, ਸਮਾਲ ਬਿਜ਼ਨਸ, ਹੋਟਲ ਇੰਡਸਟਰੀ, ਟਰੱਕਿੰਗ,
ਮੈਡੀਸਨ ਟੈਕਨੋਲੋਜੀ ਉਹਨਾਂ ਦੀ ਬਹੁਤ ਵੱਡੀ ਦੇਣ ਹੈ। ਔਰ ਇਹ ਜਿਹੜਾ ਸਿੱਖਾਂ ਦਾ ਬੇਸਿਕ ਕਰਕਸ ਹੈ ਉਹਨਾਂ ਦੇ ਮਜ਼ਹਬ ਦਾ, ਜਿਹਦੇ ਕਰਕੇ ਸਾਰੇ ਹੀ ਫੇਥ ਉਹਨਾਂ ਦਾ ਸਤਿਕਾਰ ਕਰਦੇ ਨੇ, ਜੀ, ਉਹ ਹੈ ਸਰਵਿਸ, ਸੇਵਾ। ਔਰ ਉਸ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਯੂਟਾ ਦੇ ਵਿੱਚ ਜਿਹੜਾ ਅਸੀਂ ਵਰਲਡ ਰਿਲੀਜਨਸ ਬਾਰੇ ਵੀ ਆਪਣੇ ਸ਼ਹਿਰੀਆਂ ਨੂੰ ਜਾਣਕਾਰੀ ਦੇਣਾ ਚਾਹੁੰਦੇ, ਔਰ ਸਿੱਖ ਧਰਮ ਦੇ ਵਿੱਚ ਰਿਲੀਜੀਅਸ ਜਿਹੜੀ ਹੈ ਟੋਲਰੈਂਸ, ਜਿਹੜੀ ਕਿ ਅਲਟੀਮੇਟਲੀ ਅਮਰੀਕਾ ਦੀ ਫਸਟ ਅਮੈਂਡਮੈਂਟ ਦਾ ਵੀ ਮੇਨ ਸੈਂਟਰਲ ਹਿੱਸਾ ਹੈ, ਉਹ ਹੈ। ਔਰ ਇਹ ਅਸੀਂ ਸਾਰੇ ਹੀ ਯੂਟਾ ਦੇ ਸਿਟੀਜ਼ਨਸ ਨੂੰ ਇਹ ਅਪੋਰਚੁਨਿਟੀ ਦਿੰਦੇ ਹਾਂ, ਉਹਨਾਂ ਦੇ ਧਰਮ, ਉਹਨਾਂ ਦੀਆਂ ਪਰੰਪਰਾਵਾਂ ਨੂੰ ਅਸੀਂ ਸਮਝੀਏ, ਉਸ ਨੂੰ ਦੇ ਬਾਰੇ ਜਾਣੂ ਹੋਈਏ, ਉਹਨਾਂ ਦੀ ਅਮੀਰ ਹਿਸਟਰੀ ਔਰ ਉਹਨਾਂ ਦੇ ਜਿਹੜੇ ਸਾਂਝੇ ਐਕਸਪੀਰੀਅੰਸ ਨੇ ਉਹਨਾਂ ਨੂੰ ਸ਼ੇਅਰ ਕਰੀਏ। ਔਰ ਇਸ ਤਰ੍ਹਾਂ ਉਹਨਾਂ ਨੇ ਸਾਰਾ ਵੇਅਰ ਐਜ਼ ਕਰਕੇ 14 ਅਪ੍ਰੈਲ ਦਾ ਦਿਨ ਜਿਹੜਾ ਉਹ ਐਜ਼ ਏ ਸਿੱਖ ਡੇ ਪ੍ਰੋਨਾਊਂਸ ਕੀਤਾ। ਇਸੇ ਤਰ੍ਹਾਂ ਜਿਹੜਾ ਦੂਸਰੀ ਡਿਕਲੇਰੇਸ਼ਨ 'ਚ ਵੀ ਆਲਮੋਸਟ ਇਸੇ ਲਾਈਨ ਦੇ ਉੱਤੇ ਹੀ ਹੈ। ਔਰ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਕਿ ਵੇਅਰ ਐਜ਼ ਵਿਸਾਖੀ ਇਜ਼ ਏ ਸਪੈਸ਼ਲ ਓਕੇਜ਼ਨ in which Sikhs remember the founding in 1699 of the Order of Khalsa, a fellowship of devout saint soldiers, Sikhs by the 10th Sikh Guru, to fight tyranny and oppression, which played an important role in shaping the religion's history and identity. कि भाई ये खालसा पंथ बनया ਜਿਹੜਾ ਜ਼ੁਲਮ ਦੇ ਖਿਲਾਫ ਔਰ ਜਿਹੜਾ ਇਸ ਕਿਸਮ ਦੇ ਜ਼ੁਲਮ ਦੇ ਖਿਲਾਫ ਖਲੋਣ ਵਾਲੀ ਕੌਮ ਹੈ। Or whereas it is altogether fitting and proper to celebrate the day of Vaisakhi alongside Sikhs throughout the world and to honor the lasting contributions made by Sikh community to Utah। और उन्होंने भी proclamation इस दे उत्ते दित्ती है। इस संबंधी ਜਿਹੜਾ ਖਾਸ ਸਮਾਗਮ ਉਹਨਾਂ ਦੀ ਕੈਪੀਟਲ ਸਾਲਟ ਲੇਕ ਸਿਟੀ ਦੇ ਵਿੱਚ ਹੋਇਆ, ਜਿਸ ਦੇ ਵਿੱਚ ਜਿਹੜੇ ਸਾਡੇ ਵਿਊਅਰ ਦੇਖ ਸਕਦੇ ਨੇ ਬੈਕਗਰਾਊਂਡ ਪਿਕਚਰਸ ਵੀ। ਉਸ ਦੇ ਵਿੱਚ ਅਮਰੀਕੀ ਸੈਨੇਟਰ ਮਾਈਕ ਲੀ, ਸਾਲਟ ਲੇਕ ਕਾਉਂਟੀ ਰਿਪਬਲਿਕਨ ਪਾਰਟੀ ਦੇ ਚੇਅਰਮੈਨ ਕ੍ਰਿਸ ਨਲ, ਯੂਟਾ ਸਿਟੀ ਦੇ ਰਿਪਰੈਜ਼ੈਂਟੇਟਿਵ ਟਿਮ ਜਿਮੀਨੇਸ, ਜੂਡੀ ਵੀਕਸ, ਕੁਇੰਟ ਕੌਰ, ਐਂਥਨੀ ਲੋਵਟ, ਬਹੁਤ ਸਾਰੇ ਨਾਂ ਨੇ। ਔਰ ਉਹਨਾਂ ਨੇ ਪਾਰਟਿਸਿਪੇਸ਼ਨ ਕੀਤੀ। ਔਰ ਇਸ ਦੇ ਨਾਲ ਜਿਵੇਂ ਜਦੋਂ ਅੱਜ ਮੇਰੀ ਭਾਈ ਹਿੰਮਤ ਸਿੰਘ ਉਹਨਾਂ ਨਾਲ ਗੱਲ ਹੋਈ, ਉਹ ਫਲਾਈ ਬੈਕ ਕਰ ਰਹੇ ਸੀ, ਉਹ ਵੀ ਔਰ ਹੋਰ ਵੀ ਸਿੱਖ ਜਿਹੜੇ ਪ੍ਰਤੀਨਿਧ ਨੇ ਲੋਕਲ ਵੀ, ਉਹਨਾਂ ਸਾਰਿਆਂ ਨੇ ਵੀ ਇਸ ਦੇ ਵਿੱਚ ਸ਼ਮੂਲੀਅਤ ਕੀਤੀ। ਸੋ ਅਸੀਂ ਜਿੱਥੇ ਵਰਲਡ ਸਿੱਖ ਪਾਰਲੀਮੈਂਟ ਨੂੰ ਮੁਬਾਰਕਬਾਦ ਦਿੰਦੇ ਹਾਂ, ਉੱਥੇ ਦੇਖੋ ਆਲ ਪੋਲੀਟਿਕਸ ਇਜ਼ ਲੋਕਲ। ਇਹ ਗੱਲ ਬੜੀ ਇੰਪੋਰਟੈਂਟ ਹੈ। ਇਹ ਯੂਕੇ ਦੇ ਇੱਕ ਲਾਰਡ ਨੇ ਕਹੀ ਸੀ ਗੱਲ ਕਿ ਅਲਟੀਮੇਟਲੀ ਜਿਹੜੀ ਤੁਹਾਡੀ ਲੌਬੀ ਹੈ ਗ੍ਰਾਸ ਰੂਟ ਤੋਂ ਸ਼ੁਰੂ ਹੁੰਦੀ ਹੈ। ਜੇ ਯੂਟਾ ਦੇ ਵਿੱਚ ਇਹ ਪੋਸੀਬਲ ਹੋਇਆ ਹੈ, ਉਸ ਤੋਂ ਪਹਿਲਾਂ ਅਸੀਂ ਕੈਲੀਫੋਰਨੀਆ ਜਾਂ ਦੂਸਰੀਆਂ ਟੈਕਸਾਸ ਦੀ ਗੱਲ ਵੀ ਕੀਤੀ, ਤਾਂ ਉਸ ਦਾ ਰੀਜ਼ਨ ਉਹੀ ਹੈ ਕਿ ਜਿਹੜੇ ਉਹਨਾਂ ਦੇ ਕਨਸਟੀਟੂਐਂਟ ਨੇ, ਜਿਹੜੇ ਵੀ ਅਸੈਂਬਲੀਮੈਨ, ਸੈਨੇਟਰ ਨੇ, ਜਾਂ ਜਿਹੜੇ ਵੀ ਈਵਨ ਸਟੇਟ ਤੋਂ ਬਿਯੋਂਡ ਫੈਡਰਲ ਕਾਂਗਰਸਮੈਨ ਜਾਂ ਫੈਡਰਲ ਸੈਨੇਟਰ ਵੀ ਨੇ, ਤੁਸੀਂ ਉਹਦੇ 'ਚ ਇਨਵੋਲਵ ਹੁੰਦੇ ਹੋ, ਕੰਟਰੀਬਿਊਟ ਵੀ ਕਰਦੇ ਹੋ, ਮੇਕ ਸ਼ੋਰ ਕਰਦੇ ਹੋ ਕਿ ਬਈ ਤੁਸੀਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਸੱਦੋ। ਸ਼ਾਇਦ ਸਾਲਟ ਲੇਕ ਸਿਟੀ 'ਚ ਵੀ 2 ਗੁਰਦੁਆਰੇ ਤਾਂ ਜ਼ਰੂਰ ਨੇ। ਔਰ ਸਿੱਖ ਜਿਹੜੇ ਨੇ ਉਹ ਟਰੱਕਿੰਗ ਤਾਂ ਹੈ ਹੀ ਸੀ, ਹੋਟਲ ਇੰਡਸਟਰੀ 'ਚ ਵੀ, ਔਰ ਹੁਣ ਲੋਕਲ ਆਲਮੋਸਟ ਹੁਣ ਅਮਰੀਕਾ ਦੀ ਕੋਈ ਸਟੇਟ ਐਸੀ ਨਹੀਂ ਹੈ ਸਣੇ ਅਲਾਸਕਾ ਦੇ ਜਿੱਥੇ ਸਿੱਖ ਨਾ ਹੋਣ, ਔਰ ਉਹਨਾਂ ਨੇ ਆਪਣੇ ਝੰਡੇ ਗੱਡੇ ਹੋਏ ਨੇ। ਸੋ ਇਹ ਜਿਹੜੀ ਸਾਡੀ ਰੈਕਗਨੀਸ਼ਨ ਹੈ। ਹੁਣ ਜੇ ਕੋਈ ਪੁੱਛੇ ਕਿ ਭਾਈ ਅਸੀਂ ਹਿੰਦੂ ਤਵੀਆਂ ਦਾ ਕੀ ਵਿਗਾੜਿਆ ਭਾਈ, ਅਸੀਂ ਇਸ ਭਾਰਤ ਨੂੰ ਜਿਹਨੂੰ ਸਿੱਖਾਂ ਨੇ ਸਾਰੀ ਆਪਣਾ ਜਿਹੜਾ ਆਪਣਾ ਖੂਨ ਡੋਲਿਆ ਹੋਇਆ, ਜਿਹੜਾ ਆਜ਼ਾਦੀ ਪਹਿਲਾਂ ਆਜ਼ਾਦੀ ਮੁਗਲਾਂ ਤੋਂ ਲੈਣ ਲਈ ਬਾਅਦ ਦੇ ਵਿੱਚ ਕੀ ਆਹ ਜਿਹੜਾ ਸਾਡਾ ਰੋਲ ਹੈ, ਜਿੱਥੇ ਕੱਲਾ ਸਿੱਖ ਕਿਤੇ ਪਹੁੰਚ ਜਾਂਦਾ ਹੈ, ਫਿਰ ਉਹ ਆਪਣੇ ਜਦੋਂ ਤੱਕ ਵੇਟ ਕਰਦਾ ਵੀ 2-4 ਹੋਰ ਆਉਣ, ਫਿਰ ਆਪਣੇ ਘਰ ਨੂੰ ਹੀ ਗਹਿਣੇ ਪਾ ਕੇ ਬੈਂਕ ਕੋਲ ਉਹ ਮੌਰਗੇਜ ਲੈ ਲੈਂਦਾ ਕਿ ਨਹੀਂ ਗੁਰਦੁਆਰਾ ਵਧੀਆ ਹੋਣਾ ਚਾਹੀਦਾ। ਫਿਰ ਉਹ ਗੁਰਦੁਆਰਿਆਂ ਨੂੰ ਵਧਾਉਂਦਾ, ਫਿਰ ਉਹ ਦੇਖਦਾ ਕਿ ਵੀ ਨਹੀਂ ਇਹ ਲੋਕਲ ਨੂੰ ਵੀ ਸੱਦ ਲਓ, ਕਮਿਊਨਿਟੀ 'ਚ ਵੀ ਇਨਵੋਲਵ, ਤੇ ਆਟੋਮੈਟਿਕਲੀ ਉਹ ਲੀਡਰ ਬਣ ਜਾਂਦਾ। ਔਰ ਇਹਨਾਂ ਨੂੰ ਇਹ ਲੱਗਦਾ ਕਿ ਵੀ ਅਸੀਂ ਇੰਨੇ ਨੇ ਬੜੇ ਅਕਸ਼ਥਾਮ ਮੰਦਰ ਤੇ ਕਿੰਨੇ, ਉਹ ਤਾਂ ਕੱਲਾ ਸੇਠ ਬਣਾ ਦਿੰਦਾ ਉਹਨਾਂ ਦੇ ਮੰਦਰ। ਸਾਡੇ ਕੋਈ ਸੇਠ ਸੂਟ ਤੋਂ ਗੁਰਦੁਆਰਾ ਨਹੀਂ ਅਸੀਂ ਬਣਵਾਉਂਦੇ, ਜਿੰਨਾ ਮਰਜ਼ੀ ਅਮੀਰ ਹੋਏ। ਇੱਕ ਦੋ ਸਟੇਜਿਸ ਸੀ, ਉਹ ਸ਼ਿਕਾਗੋ ਦੇ ਇੱਕ ਨੇ ਕਿਹਾ ਜੀ 1 ਦਿਨ ਦਾ ਗੁਰੂ ਰਾਮਦਾਸ ਲੰਗਰ ਮਹੀਨੇ ਦਾ ਮੇਰਾ। ਉਹਨੇ ਕਿਹਾ ਇੱਥੇ ਆਪਣੀ ਜੋ ਕੰਟਰੀਬਿਊਸ਼ਨ ਪਾਣੀ ਪਾਏ, ਇਹ ਗੁਰਸਿੱਖਾਂ ਦੀ ਕਿਰਤ ਕਮਾਈ ਨਾਲ ਚੱਲ। ਸੋ ਇਹ ਜਿਹੜੀ ਸਪਿਰਿਟ ਇਗਾਲੀਟੇਰੀਅਨਿਜ਼ਮ ਦੀ, ਸੇਵਾ ਦੀ, ਇਹ ਕਿਤੇ ਕੋਈ ਕ੍ਰੀਏਟ ਤਾਂ ਨਹੀਂ ਕਰ ਸਕਦਾ ਨਾ, ਇਹ ਤੁਹਾਡੀ ਬਿਲਟ ਇਨ ਹੈ। ਔਰ ਹਾਲਾਂ ਮੈਂ ਉਹਨੂੰ ਕੋਈ ਬਹੁਤਾ ਕੋਟ ਨਹੀਂ ਕਰਨਾ ਚਾਹੁੰਦਾ ਹੁੰਦਾ, ਓਸ਼ੋ ਜਿਹੜਾ
ਸਵਾਮੀ ਰਜਨੀਸ਼, ਉਹਨੇ ਇੱਕ ਵਾਰ ਉਹ ਕਿਉਂਕਿ ਹਿੰਦੂ ਤਵੀਆਂ ਦਾ ਬਹੁਤ ਕ੍ਰਿਟਿਕ ਸੀ ਔਰ ਸਿੱਖਾਂ ਬਾਰੇ ਉਹਨੇ ਜਦੋਂ ਇੰਟਰਨੈਸ਼ਨਲ ਇੰਟਰਵਿਊ ਵੀ ਉਹਨੇ ਕਿਹਾ ਇੱਕੋ ਹੀ ਕਮਿਊਨਿਟੀ ਹੈ ਭਾਰਤ 'ਚ ਜਿੱਥੇ ਤੁਸੀਂ ਇਤਬਾਰ ਕਰ ਸਕਦੇ ਹੋ, ਜਿਹੜੇ ਬਹਾਦਰ ਨੇ, ਜਿਨ੍ਹਾਂ ਦਾ ਕਹਿੰਦੇ ਵੀ ਉਹਨਾਂ ਦੇ ਜੋਕ ਜਦੋਂ ਇਸ ਲਈ ਉਹਨਾਂ ਨਾਲ ਈਰਖਾ ਕਰਦੇ ਨੇ, ਬਿਲਕੁਲ ਉਹ ਇਹਨਾਂ ਦਾ ਸਾਹਮਣਾ ਨਹੀਂ ਕਰ ਸਕਦੇ। ਔਰ ਉਹਦੇ 'ਚ ਉਹਨੇ ਇੱਕ ਥਾਂ ਤੇ ਕਿਹਾ, ਉਹਨੇ ਕਿਹਾ ਜੀ दुर्गाना मंदिर तो बना लिया, दरबार साहब की तर्ज पे सोना भी लगा लिया, संगमरमर भी लगा लिया, पर गुरु रामदास कहाँ से लाओगे? बिल्कुल ਕਿ ਵੀ ਹੁਣ ਜਿਹੜੀ ਸੇਵਾ ਹੈ ਉਹ ਤਾਂ 10 ਗੁਰੂ ਸਾਹਿਬਾਨ ਨੇ ਪ੍ਰੋਗਰਾਮਿੰਗ ਕੀਤੀ ਹੋਈ, ਉਹ ਕਿੱਥੋਂ ਲਿਆਓਗੇ ਤੁਸੀਂ? ਪੈਸੇ ਦੇ ਜ਼ੋਰ ਨਾਲ ਤੁਸੀਂ ਕੋਈ ਬਿਰਲੇ ਤੋਂ ਪੈਸੇ ਲੈ ਕੇ ਦੁਰਗਿਆਣਾ ਮੰਦਿਰ ਬਣਾ ਲਿਆ, ਉੱਥੇ ਕਬੂਤਰਾਂ ਦੀਆਂ ਬਿੱਠਾਂ ਹੁੰਦੀਆਂ। ਮੈਨੂੰ ਬਚਪਨ 'ਚ ਯਾਦ ਹੈ, ਮੈਂ ਇੱਕ ਵਾਰੀ ਆਪਣੇ ਪਿਤਾ ਜੀ ਨੂੰ ਇਨਸਿਸਟ ਕੀਤਾ, ਮੈਂ ਕਿਹਾ ਨਹੀਂ ਮੈਂ ਜਾਣਾ ਦੇਖਣਾ ਜ਼ਰੂਰ, ਕਿਉਂਕਿ ਉਹ ਹੁੰਦਾ ਸੀ ਜੀ ਜਿਹੜਾ VIP ਆਇਆ ਉੱਥੇ, ਤਾਂ ਉੱਥੇ ਗਰਮੀ ਦੇ ਦਿਨ ਸੀ, ਸ਼ਾਇਦ ਜੂਨ ਦਾ ਮਹੀਨਾ, ਥੱਲੇ ਪੈਰ ਵੀ ਸੜਨ ਤੇ ਬਿੱਠਾਂ ਹੀ ਬਿੱਠਾਂ, ਅੰਦਰ ਜਿਹੜੇ ਉਹ ਪੁਜਾਰੀ ਵੀ ਪੁੱਠੇ ਜਿਹੇ ਹੋ ਕੇ ਲੇਟੇ, ਕੋਈ ਇੱਧਰ ਲੇਟਿਆ ਕੋਈ ਉੱਧਰ, ਨਾ ਉੱਥੇ ਜਿਹਨੂੰ ਕਹਿੰਦੇ ਨੇ ਵੀ ਉੱਲੂ ਬੋਲਣ। ਔਰ ਉਹੀ ਤੁਸੀਂ, ਇਹ ਠੀਕ ਹੈ, ਉਸੇ ਹੀ ਤੁਸੀਂ ਜਦੋਂ ਹਰਿਮੰਦਰ ਸਾਹਿਬ ਜਾਂ ਦੂਜੇ ਆਉਂਦੇ ਹੋ, ਸਾਰਾ ਦਿਨ ਸੰਗਤਾਂ ਜਿਹੜੀਆਂ ਨੇ ਉਹ ਜਲ ਔਰ ਦੂਜੇ ਨਾਲ ਉਹ ਜਿਹੜਾ ਸੰਗਮਰਮਰ ਹੈ ਜਿਹੜਾ ਤਪਦਾ ਉਹਨੂੰ ਵੀ ਠੰਡਾ ਰੱਖ ਰਹੀਆਂ, ਬਾਕੀ ਤਾਂ ਕਹਿਣਾ ਹੀ ਕੀ ਹੈ। ਸੋ ਮੈਂ ਸਮਝਦਾ ਵੀ ਇਹ ਸਾਡਾ ਗੁਰੂ ਦੀ ਰਹਿਮਤ ਹੈ ਕਿ ਕਮਜ਼ੋਰੀਆਂ ਦੇ ਬਾਵਜੂਦ ਗੁਰੂ ਨੇ ਸਾਨੂੰ ਉਹ ਲੀਡਰਸ਼ਿਪ ਕੁਆਲਿਟੀ ਦਿੱਤੀ ਹੈ। ਔਰ ਅਸੀਂ ਇਹ ਜ਼ਰੂਰ ਅਗੇਨ ਮੈਂ ਰਿਮਾਈਂਡ ਕਰਾਵਾਂਗਾ ਕਿ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਜਿੱਥੇ ਚੰਗੀ ਐਜੂਕੇਸ਼ਨ ਦਿੰਦੇ ਹੈ, ਦੇਣ ਦਾ ਸੰਕਲਪ ਕਰਦੇ ਹੈ, ਕੋਸ਼ਿਸ਼ ਕਰਦੇ ਹੈ, ਉੱਥੇ ਉਹਨਾਂ ਨੂੰ ਪੋਲੀਟੀਕਲੀ ਵੀ ਐਕਟਿਵ ਕਰੀਏ, ਉਹਨਾਂ ਨੂੰ ਇਨਵੋਲਵ ਕਰੀਏ ਐਜ਼ ਏ ਇੰਟਰਨਸ਼ਿਪ ਵਲੰਟੀਅਰ। ਜਦੋਂ ਸਮਰ ਮੰਥਸ ਆਉਂਦੇ ਨੇ, ਹੁਣ ਇੰਨੇ ਕੁ ਕਾਂਗਰਸਮੈਨ ਜਾਂ ਅਸੈਂਬਲੀਮੈਨ ਅਰਾਊਂਡ ਨੇ ਜਿਨ੍ਹਾਂ ਨੂੰ ਇਹ ਚੰਗਾ ਲੱਗੇਗਾ ਕਿ ਭਾਈ ਕੋਈ ਸਿੱਖ ਜਿਹੜੇ ਨੇ ਬੱਚੇ ਬੱਚੀਆਂ ਉਹਨਾਂ ਦੇ ਆਫਿਸ 'ਚ ਆ ਕੇ ਵਲੰਟੀਅਰ ਕਰਨ, ਨਾ ਵੀ ਵਲੰਟੀਅਰ ਹੋਏ ਈਵਨ EMPLOYE ਵੀ, ਹੁਣ ਜਿਹੜਾ ਇਸ ਪੱਖੋਂ ਜਿਹੜਾ ਇਸ ਪਾਸੇ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।